ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਹਾਂ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਬਜਟ ਆਉਣ ਵਾਲਾ ਹੈ। ਹਰ ਮਾਰਕੀਟ 'ਚ ਹਰ ਢਾਬੇ ਤੇ ਸਿਰਫ ਬਜਟ ਦੀਆਂ ਹੀ ਗੱਲਾਂ ਹੋ ਰਹੀਆਂ ਨੇ। ਅੱਜ ਅਸੀਂ ਇੱਥੇ ਮਾਰਕੀਟ 'ਚ ਆਏ ਹਾਂ, ਆਵਾਮ ਕੋਲੋਂ ਜਾਣਾਂਗੇ ਕਿ ਬਜਟ ਦੇ ਹਵਾਲੇ ਨਾਲ ਉਹ ਕੀ ਸੋਚਦੇ ਨੇ, ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਹੈ। ਮਜ਼ੀਦ ਜਿਹੜਾ ਸਮਾਰਟ ਲੋਕਡਾਊਨ ਹੈ 9 ਵਜੇ ਤੱਕ ਟਾਈਮ ਵੱਧ ਗਿਆ, ਉਹਦੇ ਹਵਾਲੇ ਨਾਲ ਤਾਜਰ ਕੀ ਸੋਚਦੇ ਨੇ। ਅਸੀਂ ਇਹਨਾਂ तमाम ਚੀਜ਼ਾਂ ਤੇ ਤਾਜਰਾਂ ਨਾਲ ਵੀ ਔਰ ਆਮ ਆਵਾਮ ਨਾਲ ਵੀ ਗੱਲ ਕਰਾਂਗੇ। चाचा जी, बजट आंदा पे हाँ जी, बजट समझते हो कि अवामी बजट आएगा? अवामी बजट नहीं आएगा जी, उनका अपना बजट आएगा। अच्छा। क्या जब आम तो वैसे ही जलील हो रही है, रोटियां नाल ते हवादार होई ही है। है जी, उन्हें बजट की करना, वो साढ़े सिर ते भावें पग रख दो, जो मर्जी कर लो, असीं ये देना है। भावें असीं घर भुखे बैठे रहिए, हुकूमत ने लैना ही लैना साढ़े कोलों। ठीक है जी, ते असीं ते मर गए ते सानू बजट देने कोई मतलब नहीं है। करनी उन्होंने अपनी मर्जी है ते सानू की फायदा है असीं रौला पाईए। अच्छा, ਤੁਹਾਡੀ ਉਮਰ ਮਾਸ਼ਾਅੱਲਾ ਠੀਕ ਲੱਗ ਰਹੀ। ਮੈਨੂੰ ਤੁਸੀਂ ਕਈ ਹਕੂਮਤਾਂ ਦੇਖੀਆਂ ਹੋਣੀਆਂ ਨੇ, ਕਦੀ ਬਜਟ ਅੱਛਾ ਆਇਆ? सर जी, बजट की ਜਿਹੜੀ ਗੱਲ ਹੈ ਨਾ, ਪਿਛਲੀ ਜਿਹੜੀ ਹਕੂਮਤਾਂ ਆਈਆਂ ਨੇ ਉਹ ਬਹੁਤ ਅੱਛੀਆਂ ਹਕੂਮਤਾਂ ਆਈਆਂ ਨੇ, ਜਿਹਦੇ ਵਿੱਚ ਗਰੀਬ ਆਦਮੀ ਨੇ ਰੋਟੀ ਰੱਜ ਕੇ ਖਾਧੀ ਹੈ। ਇਹ ਜਿਹੜੀ ਹਕੂਮਤ ਆਈ ਹੈ ਇਹਦੇ ਵਿੱਚ ਗਰੀਬ ਆਦਮੀ ਮਰ ਗਿਆ। ਜਿਹਦਾ ਜੋ ਬੱਚਿਆਂ ਨੂੰ ਨਾ ਪੜ੍ਹਾ ਸਕਦਾ, ਨਾ ਉਹ ਖੁਦ ਰੋਟੀ ਖਾ ਸਕਦਾ, ਨਾ ਉਹਨੂੰ ਇਹ ਪਤਾ ਹੈਗਾ ਕਿ ਅੱਜ ਨਲਕੇ ਦਾ ਬਿੱਲ ਮੈਂ ਕੀ ਦੇਣਾ। ਉਹ ਨਵਾਂ ਬਿੱਲ ਨਵੇਂ ਸਿਰੇ ਤੋਂ ਆਉਂਦਾ। ਹੁਣ 1300 ਰੁਪਏ ਬਿੱਲ ਦੇ ਉੱਤੇ ਚੜ ਗਏ ਨਲਕਿਆਂ ਦਾ ਬਿੱਲ। ਹੁਣ ਦੱਸੋ ਗਰੀਬ ਬੰਦਾ ਕੀ ਕਰੇਗਾ? ਪਾਣੀ ਦਾ ਬਿੱਲ ਕਿਹਾ? ਪਾਣੀ ਦਾ ਬਿੱਲ ਕਿੰਨਾ ਆ ਰਿਹਾ ਹਰ ਮਹੀਨੇ? ਇਹ ਹੁਣ 1300 ਰੁਪਏ ਉੱਤੇ ਕਾਹਦਾ ਆਇਆ ਮੈਨੂੰ ਦੱਸੋ। ਬਿੱਲ ਦੇ ਵਿੱਚ 1300 ਰੁਪਏ ਫਾਲਤੂ ਲੱਗ ਕੇ ਆ ਰਹੇ ਆ। ਉਹ ਕਿਸ ਚੀਜ਼ ਦਾ ਆ ਰਿਹਾ? ਬਿੱਲ ਤੁਹਾਨੂੰ ਕਿੰਨਾ ਟੋਟਲ ਆਇਆ ਇਸ ਦਫਾ? ਮੈਂ ਤੁਹਾਨੂੰ ਦੱਸ ਰਿਹਾ ਨਾ, ਬਿੱਲ ਜਿਹੜਾ ਭਾਈ ਪਹਿਲੇ ਕਿੰਨੇ ਦਾ ਆਉਂਦਾ? 300 ਦਾ ਆਉਂਦਾ, 400 ਦਾ ਆਉਂਦਾ ਸੀ। ਹੁਣ ਤੇ ਭਾਈ 2000 2500 ਦਾ ਬਿੱਲ ਥੱਲੇ ਆਉਂਦਾ ਹੀ ਨਹੀਂਗਾ। ਤੇ ਬਿਜਲੀ ਦੇ ਬਿੱਲ ਵੀ ਐਸੇ ਨੇ, ਜੋ ਅਸੀਂ ਕਮਾਉਂਦੇ ਬਿਜਲੀ ਦੇ ਬਿੱਲ ਦੇਣੇ, ਘਰ ਦੀ ਰੋਟੀ ਕਮਾਉਂਦੇ। ਬਸ ਇਹੀ ਹਿਸਾਬ ਹੈ ਕਿ ਪੱਲੇ ਕੁਛ ਨਹੀਂ ਗਾ ਕਿਸੇ ਕੋਲ। ਵਿਚਾਰਾ ਉੱਤੇ ਅੱਲਾ ਦੀ ਆਸ ਤੇ ਬੈਠਿਆ ਹੈ। ਕੋਈ ਲੱਗਦਾ ਹਾਲਾਤ ਬਿਹਤਰ ਹੋਣਗੇ? ਸਾਨੂੰ ਤਾਂ ਉਮੀਦ ਨਹੀਂ ਜੀ, ਸਾਨੂੰ ਕੋਈ ਉਮੀਦ ਨਹੀਂ ਕਿ ਹਾਲਾਤ ਬਿਹਤਰ ਹੋਣ। ਹੁਣ ਵੇਖੋ ਪੈਟਰੋਲ ਜਿਹੜਾ ਹੈ ਕਿੱਥੇ ਚਲਾ ਗਿਆ। ਪੈਟਰੋਲ ਦੀ ਵਜ੍ਹਾ ਕਰਕੇ ਹਰ ਚੀਜ਼ ਜਿਹੜੀ ਮਹਿੰਗੀ ਹੋ ਗਈ ਹੈ ਤੇ ਗਾਹਕ ਜਿਹੜਾ ਪਿੱਛੇ ਡਿੱਗ ਪਿਆ। ਜਿਹੜਾ ਗਾਹਕ ਆਉਂਦਾ ਸੀ ਨਾ 100 ਵਾਲਾ, ਉਹ ਹੁਣ ਪਤਾ ਹੀ ਕਹੇਗਾ ਭਾਜੀ 20 ਰੁਪਏ ਦੇ ਪਾ ਦਿਓ। ਉਹਦੇ 'ਚ ਗੁੰਜਾਇਸ਼ ਹੀ ਨਹੀਂ ਹੈਗੀ। ਪਹਿਲੇ ਹੁੰਦਾ ਸੀ ਉਹ ਰੇਟ ਨਹੀਂ ਪੁੱਛਦਾ ਸੀ, ਉਹ ਕਹਿੰਦਾ ਭਾਈ ਦੋ ਚੀਜ਼ਾਂ ਸਾਨੂੰ ਇਹ ਦੇ ਦਿਓ, ਉਹ ਦੇ ਦਿਓ, ਕਿੰਨੇ ਪੈਸਿਆਂ ਨੇ ਲਿਓ ਜੀ। ਹੁਣ 10 ਵਾਰੀ ਸੋਚਦਾ ਕਿ ਭਾਜੀ ਇਹ ਕਿੰਨੇ ਦੀ ਚੀਜ਼ ਹੈ, ਮੇਰਾ ਗੁੰਜਾਇਸ਼ ਹੈ ਜਾਂ ਨਹੀਂ ਹੈਗਾ। ਮੈਂ ਤਾਂ ਇਹ ਜਾਣਦਾ ਪਰ ਪਿਛਲੀ ਹਕੂਮਤਾਂ ਬਹੁਤ ਚੰਗੀਆਂ ਸੀ। ਇਹ ਸਾਡੀ ਹਕੂਮਤ ਦੀ ਮਿਹਰਬਾਨੀ ਹੋਣੀ ਚਾਹੀਦੀ ਸਾਡੇ ਗਰੀਬ ਬੰਦਿਆਂ ਉੱਤੇ ਕਿ ਵੀ ਸਾਡੇ ਤੇ ਨਜ਼ਰ ਰੱਖਣ, ਇੰਨਾ ਸਾਨੂੰ ਛੱਡ ਦੇਣ ਕਿ ਜਿਹੜਾ ਅਸੀਂ ਬੱਚਿਆਂ ਦੀ ਰੋਟੀ ਤੇ ਆਪਣਾ ਬੱਚਿਆਂ ਨੂੰ ਸਹੀ ਤਰੀਕੇ ਤਾਲੀਮ ਦੇ ਸਕੀਏ। ਲੇਕਿਨ ਸਾਨੂੰ ਉਮੀਦ ਨਜ਼ਰ ਨਹੀਂ ਆ ਰਹੀ। ਮੈਂ ਉਹਨਾਂ ਕੋਲ ਗੁਜ਼ਾਰਿਸ਼ ਹੈ ਮੇਰੀ ਕਿ ਗਰੀਬ ਬੰਦਿਆਂ ਦਾ ਖਿਆਲ ਕਰੋ। ਬਿਲਕੁਲ ਠੀਕ ਕਹਿ ਰਹੇ ਜੀ। ਹਕੂਮਤ ਨੂੰ ਚਾਹੀਦਾ ਕਿ ਗਰੀਬ ਬੰਦੇ ਦਾ ਖਿਆਲ ਕਰਨਾ ਚਾਹੀਦਾ। ਆਓ ਅੱਗੇ ਲੋਕਾਂ ਨਾਲ ਵੀ ਗੱਲ ਕਰਦੇ ਹਾਂ। नौ बजे का टाइम हो गया हूँ, ठीक है टाइम बेहतरीन है टाइम, ठीक है। हिसाब से यही होना चाहिए। मुतमिन करता थोड़ा दुकानदारों ने। जी जी, वैसे कितने बजे तक का टाइम होना चाहिए मार्केट का? 10 बजे तक इनफ है। उसके बाद तो लोग जो बैठते हैं वो 12 बजे भी बैठता है, कोई 1 बजे भी बैठता है, लेकिन 10 बजे तक इनफ टाइम है। उनका मेरे ख्याल 9 बजे पूरा बाजार ही बंद हो हाँ जाए। जी, वो सारा बाजार बंद है। वैसे तो लाहौर की क्योंकि आजकल जितनी गर्मी है निकल आते होंगे उस टाइम तक। हाँ जी, क्योंकि मार्केटा सारी ओवरऑल बंद होंदियां, साडा तो काम भी हो जाता है। ठीक है, मोबाइल का ते लोग बंद करके अपने दुकाना वगैरह या काम अपने एंड करके ते मार्केट वाल रुख करते हैं। लेकिन यह काम टाइम फिर भी ठीक है। ठीक है, हाँ जी। अच्छा, बजट आ रहा है अगे हुण की सूरत हाल है पाकिस्तान बजट की सूरत हाल है? तुसीं मार्केट के हालात देख ही रहे हो कि की ने। मार्केट ईद तो पहले दी इस तरह ही है, पिछले महीने तो कुछ जंग दे भी असरात ने। ठीक है, टोटली पूरी दुनिया के। अच्छा, तुहाडे काम ते कितना को फर्क आया महंगाई तो बाद मोबाइलों के काम ते? तो 50% का फर्क पिया है काम में। रेट वगैरह वधे ने मोबाइलों के? नहीं, फिलहाल आईफोन के रेटा के इन्ना फर्क नहीं आया, लेकिन एंड्रॉयड का काफ़ी फर्क आ गया रेटा के। एंड्रॉयड के वधे? हाँ जी, 10 तो 15 हज़ार रुपये पे मॉडल, हर मॉडल के हिसाब नाल कंपनियां ने रेट बढ़ा दिते हैं। इन्हों का भी हुण बजट तो बाद होएगा। की लगता तुहानूं बजट च वधणगे फिर पैसे या घटणगे? हुण देखने की हुंदा। की चाहते हो बजट कोई कभी सोचा? तुसीं आम बंदा भी सोचता बजट इस तरह का आना चाहिए? सर, बजट तो आवाम दोस्त ही आना, आवाम लिए आना, रिलीफ लिए आना चाहिए, लेकिन यह तो फिर हुकूमत में चाहिए ना कि वो कुछ
ਆਵਾਮ ਲਈ ਸੋਚੇ, ਲੇਕਿਨ ਉਹ ਨਜ਼ਰ ਨਹੀਂ ਆਉਂਦਾ ਕਿ ਕੁਝ ਸੋਚੇ। अवामी बजट आना चाहिए। अवामी बजट आना, कोई उम्मीद है आएगा? उम्मीद पर दुनिया का है। चलो जी, उम्मीद तो दुनिया कायम है जी। हो सकता है कि इस दफ़ा अवामी बजट आ जाए। आज अगे भी लोगों नाल गल करते हैं। ਇਹਨਾਂ ਦਾ ਕੋਈ ਨਹੀਂ ਸੋਚਦਾ ਪਿਆ। ਜਿਹੜੇ ਗਰੀਬ ਆਦਮੀ ਨੇ, ਜਿਹੜੇ ਰੋਜ਼ਗਾਰ ਹੈਗੇ ਨੇ, ਉਹਨਾਂ ਦਾ ਕੋਈ ਨਹੀਂ ਸੋਚਦਾ ਪਿਆ। ਔਰ ਸਾਰੇ ਹੀ ਜਿਹੜੇ ਨੇ ਵੱਡੇ ਬੰਦੇ ਜਿਹੜੇ ਨੇ ਆਪਣਾ ਨੋਟ ਕਮਾਈ ਜਾਂਦੇ ਪਏ ਨੇ, ਸਾਈਡਾਂ ਤੇ ਹੋਈ ਜਾਂਦੇ ਪਏ ਨੇ। ਬਜਟ ਆਏਗਾ ਤੇ ਬਜਟਾਂ ਦਾ ਫੇਰ ਬੇੜਾ ਗਰਕ ਕਰ ਦੇਣਾ। ਇਹਨਾਂ ਨੇ ਮਾੜੇ ਬੰਦਿਆਂ ਨੂੰ ਮਾਰ ਦੇਣਾ। ਇਹਨਾਂ ਨੇ ਮਾੜੇ ਬੰਦਿਆਂ ਨੂੰ ਮਾਰ ਚੁੱਕਿਆ ਹੈ। ਇਹਨਾਂ ਨੂੰ ਚਾਹੀਦਾ ਜਦੋਂ ਆਏ ਜੀ ਹੈ ਨਾ, ਇਹਨਾਂ ਨੂੰ ਚਾਹੀਦਾ ਨਹੀਂ ਮਾੜੇ ਬੰਦਿਆਂ ਦਾ ਖਿਆਲ ਕਰਨਾ। ਜਿਹੜੇ ਰੋਜ਼ਗਾਰ ਹੈਗੇ ਨੇ ਇਹਨਾਂ ਨੂੰ ਨੌਕਰੀਆਂ ਦੇ ਲਵਾਉਣ, ਇਹਨਾਂ ਦਾ ਭਲਾ ਸੋਚਣ। ਇਹਨਾਂ ਦਾ ਬਿਜਲੀ ਮਹਿੰਗੀ, ਗੈਸ ਮਹਿੰਗੀ, ਸਾਰਾ ਕੁਝ ਮਹਿੰਗਾ। ਬੰਦਾ ਕਿੱਥੇ ਜਾਏਗਾ? ਬੰਦਾ ਤੇ ਮਰ ਜਾਏਗਾ। ਕੁਛ ਨਹੀਂ ਹੋਏਗਾ। ਆਟਾ ਮਹਿੰਗਾ, ਚੀਨੀ ਮਹਿੰਗੀ, ਸਾਰਾ ਕੁਝ ਮਹਿੰਗਾ। ਇਹ ਬਜਟ ਆਏਗਾ ਤੇ ਹੋਰ ਆਵਾਮ ਨੂੰ ਮਾਰ ਦੇਗੇ। ਆਵਾਮ ਤੇ ਅੱਗੇ ਹੀ ਮਰੀ ਹੈ ਤੇ ਆਵਾਮ ਹੋਰ ਮਰ ਜਾਏਗੀ। ਪੈਟਰੋਲ ਮਹਿੰਗਾ ਹੋ ਗਿਆ। ਅਗਲੇ ਨੂੰ ਕਹੀਏ ਜੀ ਯਾਰ 200 ਰੁਪਏ ਦਾ ਪੈਟਰੋਲ ਪਾ ਦਿਓ, ਕਹਿੰਦੇ ਭਾਜੀ ਅੱਗੇ ਹੋਰ ਪੈਟਰੋਲ ਨਹੀਂ ਹੈਗਾ। ਇੱਥੇ ਪੈਟਰੋਲ ਮਹਿੰਗਾ ਹੈ। ਬਾਹਰ ਦੇ ਮੁਲਕਾਂ 'ਚ ਪੈਟਰੋਲ ਬਿਲਕੁਲ ਸਸਤਾ ਹੈਗਾ, ਪੈਟਰੋਲ ਬਿਲਕੁਲ ਖੁੱਲ੍ਹਾ ਆ ਰਿਹਾ। ਇੱਥੇ ਪੈਟਰੋਲ ਜੀ ਮਹਿੰਗਾ ਹੈਗਾ ਜੀ। ਇਹ ਜੇ 200 ਰੁਪਏ ਦਾ ਪੈਟਰੋਲ ਪਵਾ ਲਓ, ਕਹਿੰਦੇ ਜੀ 200 ਰੁਪਏ ਦਾ ਨਹੀਂ ਹੈਗਾ ਜੀ, ਅੱਗੇ ਜਾਓ ਕੋਈ ਨਹੀਂ ਹੈਗਾ। ਇਹ ਕੀ ਹੋਏਗਾ ਜੀ? ਇਹ ਤੇ ਕੋਈ ਮਸਲਾ ਨਹੀਂ ਹੈਗਾ ਨਾ। ਇਹ ਤਾਂ ਗਰੀਬ ਆਦਮੀ ਮਰਦਾ ਜਾ ਰਿਹਾ ਤੇ ਕੋਈ ਮਸਲਾ ਕੋਈ ਨਹੀਂ ਹੈਗਾ, ਕੋਈ ਇਸ਼ੂ ਨਹੀਂ ਹੈਗਾ ਸਰ। ਔਰ ਮਾਰੇ ਬੰਦੇ ਦਾ ਖਿਆਲ ਕਰਨਾ ਚਾਹੀਦਾ ਹੈ। ਚਲੋ ਯਾਰ ਮਾਰੇ ਬੰਦੇ ਨੇ, ਚਲੋ ਮੋਟਰਸਾਈਕਲ ਹੀ ਹੈਗੀ ਹੈ, ਅੱਲਾ ਨੇ ਇੱਕ ਮੋਟਰਸਾਈਕਲ ਦੇ ਦਿੱਤੀ ਹੈ, ਉਹਦੇ ਵਿੱਚ ਕੋਈ ਪਾਣੀ ਤੇ ਨਹੀਂ ਪੈਣਾ ਵਿੱਚ। ਚਾਹੇ ਪੈਟਰੋਲ ਪਏਗਾ ਤੇ ਮੋਟਰਸਾਈਕਲ ਚਲੇਗੀ ਨਾ। 200 ਰੁਪਏ ਦਾ ਪੈਟਰੋਲ ਨਹੀਂ ਫੋਲ ਹੋ ਰਿਹਾ ਜੀ। ਮਾਰੇ ਬੰਦੇ ਆ ਇੱਥੇ ਰੋਜ਼ਗਾਰ ਫਿਰ ਟੁੱਟ ਕੇ ਕੰਮ ਕਰਨ ਵਾਲੇ ਆ। 1000 ਰੁਪਏ ਦੀ ਦਿਹਾੜੀ ਲੱਗੀ, 500 ਰੁਪਏ ਦੀ ਦਿਹਾੜੀ ਲੱਗੀ। 1000 ਰੁਪਏ ਦਾ 500 ਰੁਪਏ ਦਾ ਘਰ ਦਾ ਖਰਚਾ ਕਿਹੜਾ ਚੱਲਦਾ? ਮੈਨੂੰ ਦੱਸੋ, ਕੋਈ ਚੱਲਦਾ? ਕੋਈ ਨਹੀਂ ਚੱਲਦਾ। ਘਰ ਦਾ ਖਰਚਾ 1000 ਰੁਪਏ ਦਾ ਖਰਚਾ ਨਹੀਂ ਚੱਲਦਾ। ਬੱਚੇ ਦੀਆਂ ਫੀਸਾਂ ਨੇ, ਟਿਊਸ਼ਨ ਦੀ ਫੀਸ ਹੈ, ਸਕੂਲ ਦੇ ਸਾਰਾ ਕੁਝ ਹੈ, ਫੀਸਾਂ ਨੇ। ਬੰਦਾ ਕਿੱਥੇ ਜਾਏ? ਮਰ ਜਾਏਗਾ। ਜਿਹੜਾ ਬੱਚੇ ਹੈਗੇ ਨੇ ਉਹ ਤੇ ਗਰੀਬ ਆਦਮੀ ਤੇ ਮਰ ਜਾਏਗਾ। ਬੱਚੇ ਦਾ ਕੀ ਖਿਆਲ ਕਰੇਗਾ? ਘਰ ਦਾ ਕੀ ਖਿਆਲ ਕਰੇਗਾ? ਅੱਛਾ, ਤੁਸੀਂ ਕੀ ਸਮਝੋ ਬਜਟ 'ਚ ਕੀ ਹੋਣਾ ਕੀ ਚਾਹੀਦਾ? ਮੈਂ ਤਾਂ ਚਾਹੁੰਦਾ ਜੀ ਬਜਟ ਜਿਹੜਾ ਨਾ, ਬਜਟ ਦੇ ਵਿੱਚ ਇਹ ਹੋਣਾ ਚਾਹੀਦਾ, ਸੌਦੇ ਸਸਤੇ ਹੋਣੇ ਚਾਹੀਦੇ ਨੇ, ਮਹਿੰਗੇ ਨਹੀਂ ਹੋਣੇ ਚਾਹੀਦੇ। ਹਰ ਚੀਜ਼ ਜਿਹੜੀ ਨਾ ਸਸਤੀ ਹੋਣੀ ਚਾਹੀਦੀ ਹੈ। ਉਹਨੂੰ ਕਹਿੰਦੇ ਨੇ ਜੀ ਮਾੜੇ ਬੰਦਿਆਂ ਦਾ ਚਲੋ ਜੀ ਖਿਆਲ ਕੀਤਾ ਵੇ। ਮਾੜੇ ਬੰਦਿਆਂ ਦਾ ਖਿਆਲ ਕੋਈ ਵੀ ਨਹੀਂ ਕਰਦਾ ਪਿਆ। ਕੋਈ ਖਿਆਲ ਨਹੀਂ ਕਰਦਾ ਪਿਆ। ਮਾੜੇ ਬੰਦੇ ਮਰਦੇ ਜਾ ਰਹੇ ਨੇ, ਭੁੱਖੇ ਮਰਦੇ ਜਾ ਰਹੇ ਨੇ। ਬੰਦਾ ਕੀ ਕਰੇ? ਮੈਂ ਅਗਰ ਤੁਹਾਡੇ ਨਾਲ ਗੱਲਾਂ ਕਰਨਾ ਪਿਆ ਨਾ, ਮੇਰੀ ਅੱਖਾਂ 'ਚ ਮੇਰੇ ਦਿਲ ਦੇ ਅੰਦਰ ਆਂਸੂ ਆ ਰਹੇ ਨੇ। ਮੈਂ ਰੋਣਾ ਪਿਆ, ਅੰਦਰੋਂ ਰੋਣਾ ਪਿਆ। ਮਰੀਆ ਨਵਾਜ਼ ਨੂੰ, ਸ਼ਹਬਾਜ਼ ਸ਼ਰੀਫ ਨੂੰ, ਨਵਾਜ਼ ਸ਼ਰੀਫ ਨੂੰ ਅਸੀਂ ਕੁਛ ਨਹੀਂ ਕਹਿੰਦੇ। ਉਹਨਾਂ ਨੂੰ ਕੁਛ ਨਹੀਂ ਕਹਿਣਾ। ਕਿਉਂ? ਔਰ ਸਾਡੀ ਲਾਹੌਰ ਦੇ ਰਹਿਣ ਵਾਲੇ ਨੇ, ਲਾਹੌਰ ਦੇ ਰਹਿਣ ਵਾਲੇ ਨੇ। ਉਹਨਾਂ ਨੂੰ ਚਾਹੀਦਾ ਜਾਂ ਜਿਹੜੇ ਰੋਜ਼ਗਾਰ ਨਹੀਂ ਹਨ, ਇਹਨਾਂ ਨੂੰ ਨੌਕਰੀਆਂ ਦੇ ਲਵਾ ਦਿਓ। ਤੁਹਾਡੀ ਮਿਹਰਬਾਨੀ, ਸਾਰੇ ਮਸਲੇ ਹੱਲ ठीक हो जाएंगे। मैं बहुत परेशान हूँ, बड़ा टेंशन में। उसको कह जी मेहरबानी, उसका शुक्रिया अदा कर दो। मरियम नवाज तुम्हारा शुक्रिया अदा कर दो, मुझे जॉब पे लगा दो। ठीक हो गया, मेरे हालात बिल्कुल ठीक हो जाएंगे। जी भाईजान खैरी आए हो इत्थे मार्केट? हाँ जी खैरियत। की करन आए हो ਇੱਥੇ ਪ੍ਰਿੰਟਰ ਲੈਣਾ ਸੀ ਅਸੀਂ ਜ਼ਰਾ। की करदे की हो? ਮੈਂ ਆਈਟੀ ਪ੍ਰੋਫੈਸ਼ਨਲ ਹੈਗਾ ਵਾਂ ठीक है। ਤੇ ਵੈਬਸਾਈਟ ਡਿਵੈਲਪਰ, हाँ हाँ, ਸੌਫਟਵੇਅਰ ਐਪ ਡਿਵੈਲਪਰ, फ्रीलांसर ही काम करते हो? ਫ੍ਰੀਲਾਂਸਿੰਗ ਕਰ ਰਹੇ ਹਾਂ। जॉब वगैरह ਦੀ ਟਰਾਈ ਕੀਤੀ ਸੀ ਕੋਈ? ਜੌਬ ਦੀ ਕਰ ਰਹੇ ਲੇਕਿਨ ਇਹ ਪਾਕਿਸਤਾਨ 'ਚ ਉਹਨਾਂ ਜ਼ਿਆਦਾ ਜਿਹੜਾ ਨਾ ਉਹ ਸੈਲਰੀ ਨਹੀਂ ਦਿੰਦੇ ਹੈਗੇ ਤੇ ਇਸ ਵਜ੍ਹਾ ਤੋਂ ਅਸੀਂ ਫਿਰ ਇਹੀ ਕੋਸ਼ਿਸ਼ ਕਰ ਰਹੇ ਹਾਂ। ਅੱਛਾ, ਪਿਛਲੇ ਦਿਨਾਂ 'ਚ ਨੈਟ ਵਗੈਰਾ ਦਾ ਬੜਾ ਇਸ਼ੂ ਆਇਆ ਹੈ, ਫਾਇਰਵਾਲ ਵੀ ਲੱਗੀ ਹੈ, ਹੋਰ ਵੀ ਚੀਜ਼ਾਂ ਸਨ। ਤੁਹਾਡੇ ਕੰਮ ਤੇ ਕਿੰਨਾ ਕੁ ਫਰਕ ਆਇਆ ਉਸ ਤੋਂ ਬਾਅਦ? ਹਾਂਜੀ, ਇਹ ਤੇ ਓਵਰਆਲ ਇਹ ਮਾਰਕੀਟ ਦੇ ਵਿੱਚ ਜ਼ਾਹਿਰ ਜੀ ਗੱਲ ਹੈ, ਅਸੀਂ ਬਿਲਕੁਲ ਚੱਲ ਨਹੀਂ ਇੰਟਰਨੈਟ ਦੇ ਥਰੂ ਆ ਤੇ ਇਹਦੀ ਵਜ੍ਹਾ ਤੋਂ ਫਿਰ ਜਿਹੜਾ ਨਾ ਸਾਡੇ ਕੰਮ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨਾ ਲੋਸ ਆਇਆ। ਤਾਂ ਹੁਣ ਕੁਝ ਚੀਜ਼ਾਂ ਬਿਹਤਰ ਹੋਈਆਂ ਨੇ ਨੈਟ ਠੀਕ ਹੋਣ ਨਾਲ? ਕਾਫੀ ਬਿਹਤਰ ਹੋ ਗਿਆ ਸਿਸਟਮ। ਲਾਈਟ ਦੀ ਵਜ੍ਹਾ ਤੋਂ ਵੀ ਜਿਹੜਾ ਨਾ ਸਾਡੇ ਮਾਮਲਾਤ ਖਰਾਬ ਹੁੰਦੇ ਨੇ। ਬੜਾ ਸਾਰਾ ਕਲਾਇੰਟਸ ਜਿਹੜੇ ਨੇ ਨਾਰਾਜ਼ ਹੋ ਜਾਂਦੇ ਨੇ। ਠੀਕ ਹੈ। ਕਿ ਤੁਸੀਂ ਅੱਛਾ, ਕਿੱਡੀ ਕੁ ਵੱਡੀ ਮਾਰਕੀਟ ਹੈ, ਹਕੂਮਤ ਨੂੰ ਕਿੰਨਾ ਕੁ ਇਹਨੂੰ ਸਪੋਰਟ ਕਰਨਾ ਚਾਹੀਦਾ ਇਸ ਕੰਮ ਨੂੰ? ਮਾਰਕੀਟ ਤਾਂ ਬਹੁਤ ਵੱਡੀ ਹੈ, ਬਲਕਿ ਇੰਟਰਨੈਸ਼ਨਲੀ ਵੀ ਲੋਕ ਹਾਲ ਰੋਡ ਨੂੰ ਜਾਣਦੇ ਨੇ। ਪੂਰੇ ਪਾਕਿਸਤਾਨ ਦੇ ਅੰਦਰ ਇੱਥੇ ਨਹੀਂ, ਮਾਰਕੀਟ ਤੋਂ ਮੁਰਾਦ ਹੈ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਵੈਬ ਡਿਵੈਲਪਿੰਗ ਵਾਲਾ ਹਾਂਜੀ ਔਰ ਫ੍ਰੀਲਾਂਸਿੰਗ ਦਾ ਵੀ ਕੰਮ ਕਰ ਰਹੇ ਹੋ। ਇੰਟਰਨੈਸ਼ਨਲ ਲੈਵਲ ਤੇ ਕਿੰਨੀ ਮੰਗ ਹੈ ਇਹਦੀ ਔਰ ਪਾਕਿਸਤਾਨ ਤੋਂ ਕਿੰਨਾ ਕੰਮ ਤੁਸੀਂ ਕਿੰਨਾ ਜਿਹੜਾ ਹੈ ਪੈਸਾ ਬਾਹਰੋਂ ਆ ਸਕਦਾ ਹੈ, ਕਿੰਨਾ ਡਾਲਰ ਆ ਸਕਦਾ ਹੈ? ਕੀ ਸਮਝਦੇ ਹੋ ਹਕੂਮਤ ਨੂੰ ਕਿੰਨਾ ਕੁ ਸਪੋਰਟ ਕਰਨਾ ਚਾਹੀਦਾ ਇਸ ਕੰਮ? ਬੇਸਿਕਲੀ ਤੇ ਹਕੂਮਤ ਨੂੰ ਜਿਹੜਾ ਨਾ ਜ਼ਿਆਦਾ ਐਜੂਕੇਸ਼ਨ ਤੇ ਕੰਮ ਕਰਨਾ ਚਾਹੀਦਾ, ਸਕਿੱਲ ਤੇ ਕੰਮ ਕਰਨਾ ਚਾਹੀਦਾ। ਅਗਰ ਤੁਸੀਂ ਦੇਖਿਆ ਜਾਏ ਤਾਂ ਬਾਕੀ ਮਮਾਲਿਕ ਦੇ ਅੰਦਰ ਬੱਚਿਆਂ ਨੂੰ ਜਿਹੜਾ ਨਾ ਉਹ ਐਜੂਕੇਸ਼ਨ ਦੇ ਨਾਲ ਸਕਿੱਲਸ ਵੀ ਦਿੱਤੇ ਜਾਂਦੇ ਨੇ, ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਸਿਰਫ ਰੱਟਾਇਜ਼ਮ। ਠੀਕ ਹੈ, ਅਸੀਂ ਈਵਨ ਮੈਂ ਕਿਸੇ ਯੂਨੀਵਰਸਿਟੀ 'ਚ ਨਹੀਂ ਗਿਆ। ਅੱਛਾ, ਮੈਂ
ਇੱਕ ਜਗ੍ਹਾ ਤੋਂ ਆਈਟੀ ਦੀ ਟ੍ਰੇਨਿੰਗ ਕੀਤੀ। ਠੀਕ ਹੈ ਠੀਕ ਹੈ ਤੁਸੀਂ ਸ਼ਾਰਟ ਕੋਰਸਿਸ ਕੀਤੇ ਹਾਂਜੀ ਨੇ? ਸ਼ਾਰਟ ਕੋਰਸਿਸ ਕੀਤੇ। ਠੀਕ ਹੈ। YouTube ਤੋਂ ਬਹੁਤ ਜ਼ਿਆਦਾ ਸਿੱਖਿਆ ਹੈ। ਠੀਕ ਹੈ ਔਰ ਇਸ ਤੋਂ ਇਲਾਵਾ ਜਿਹੜਾ ਨਾ ਅਸੀਂ ਫਿਰ ਵੈਬਸਾਈਟਸ ਨੂੰ ਜਾ ਕੇ ਡਿਫਰੈਂਟ ਜਿਹੜਾ ਉਹਨਾਂ ਨੂੰ ਰਿਸਰਚ ਵਰਕ ਕੀਤਾ। ਅੱਛਾ ਬਜਟ ਆ ਰਿਹਾ, ਕੀ ਸਮਝਦੇ ਹੋ ਇਸ ਬਜਟ ਕਿਸ ਤਰ੍ਹਾਂ ਦਾ ਆਣਾ ਚਾਹੀਦਾ? ਕਿਆ ਜਿਹੜਾ ਬਜਟ ਹੁਣ ਆਣਾ ਹੈ ਕੋਈ ਆਵਾਮੀ ਫਾਇਦੇ 'ਚ ਹੋਏਗਾ ਇਹ? ਬੇਸਿਕਲੀ ਮੈਂ ਜਿਹੜਾ ਨਾ ਪੋਲਿਟਿਕਸ 'ਚ ਇੰਟਰਸਟ ਨਹੀਂ ਇਹਨਾਂ ਜ਼ਿਆਦਾ ਰੱਖਦਾ, ਲੇਕਿਨ ਬਜਟ 'ਚ ਤਾਂ ਇੰਟਰਸਟ ਹੋਣਾ ਚਾਹੀਦਾ ਹਰ ਬੰਦੇ ਨੂੰ। ਬਿਲਕੁਲ ਨਹੀਂ, ਮੈਨੂੰ ਇਹਨਾਂ ਬਹੁਤ ਜ਼ਿਆਦਾ ਨਹੀਂ ਆਈਡੀਆ ਹੈਗਾ ਇਹਦੇ 'ਚ। ਠੀਕ ਹੈ। ਬਿਲਕੁਲ ਕਿਉਂਕਿ ਪਾਕਿਸਤਾਨ ਦੀ ਪੋਲਿਟਿਕਸ ਦੇ ਵਿੱਚ ਆਪਣਾ ਟਾਈਮ ਵੇਸਟ ਕਰਨਾ। ਠੀਕ ਹੈ। ਅੱਛਾ ਨਾਜ਼ਰੀਨ, ਸਿਰਫ ਇਹ ਭਾਈ ਨਹੀਂ, ਜਿਹੜੇ ਵੀ ਪੜ੍ਹੇ ਲਿਖੇ ਬੰਦੇ ਨੂੰ ਤੁਸੀਂ ਅੱਜਕੱਲ ਮਿਲੋਗੇ ਨਾ ਉਹ ਪਾਕਿਸਤਾਨੀ ਸਿਆਸਤ ਤੋਂ ਵੈਸੇ ਹੀ ਮਾਯੂਸ ਹੋ ਚੁੱਕਿਆ ਹੈ। ਹਕੂਮਤ ਨੂੰ ਵੀ ਚਾਹੀਦਾ ਕਿ ਨਵੀਂ ਜਨਰੇਸ਼ਨ ਨੂੰ ਇੰਗੇਜ ਕਰਨ, ਇਹਨਾਂ ਦੇ ਵਾਸਤੇ ਕੁਝ ਐਸੇ ਕੰਮ ਕਰਨ ਕਿ ਦੁਬਾਰਾ ਇਹਨਾਂ ਦਾ ਸਿਆਸਤ 'ਚ ਵੀ ਇੰਟਰਸਟ ਹੋਏ ਔਰ ਮੁਲਕ 'ਚ ਵੀ ਹੋਏ। ਆਓ ਮਜ਼ੀਦ ਅੱਗੇ ਲੋਕਾਂ ਨਾਲ ਗੱਲ ਕਰਦੇ ਹਾਂ। ਤੁਹਾਡੀ ਇੱਥੇ ਸ਼ਾਪ ਹੈ ਜਾਂ ਕੁਝ ਲੈਣ ਆਏ ਹੋ ਇੱਥੋਂ? ये मेरी शॉप है यहाँ पर। ਠੀਕ ਹੈ। ਅੱਛਾ ਪਹਿਲੇ ਤਾਂ ਸਾਨੂੰ ਇਹ ਦੱਸੋ ਕਿ ਟਾਈਮ ਵੱਧ ਗਿਆ ਘੰਟਾ, ਕੀ ਸਮਝਦੇ ਹੋ ਕੋਈ ਫਰਕ ਪਏਗਾ, ਕੰਮ ਬਿਹਤਰ ਹੋਏਗਾ? ਟਾਈਮ ਬਦਲਣ ਨਾਲ ਫਰਕ ਤਾਂ ਪਏਗਾ, ਹਾਂ ਲੇਕਿਨ ਗੱਲ ਉਹੀ ਆ ਜਾਂਦੀ ਹੈ ਕਿ ਬਹੁਤੇ ਹੀ ਲਿਆ ਕੇ ਥੋੜੇ ਜਿਹੇ ਲਿਆ ਕੇ ਫਿਰ ਕਹਿਣਾ ਬਸ ਸਹੀ ਹੈ ਵੀ ਸਬਰ ਹੈ। ਅੱਛਾ ਵੈਸੇ ਕਿੰਨੀ ਦੇਰ ਤੱਕ ਮਾਰਕੀਟ ਖੁੱਲੀ ਰਹਿਣੀ ਚਾਹੀਦੀ, ਤੁਸੀਂ ਕੀ ਸਮਝਦੇ ਹੋ? ਮੈਕਸਿਮਮ 10 ਵਜੇ ਤੱਕ ਟਾਈਮ ਠੀਕ ਹੈਗਾ, ਉਸ ਤੋਂ ਉੱਤੇ ਵੇ ਲੇਟ ਹੋ ਜਾਂਦਾ ਕੰਮ। ਠੀਕ ਹੈ। 10 ਵਜੇ ਤੱਕ ਟਾਈਮ ਪ੍ਰੋਪਰ ਸਹੀ ਹੈਗਾ। ਮਤਲਬ ਤੁਸੀਂ ਕਹਿੰਦੇ ਹੋ ਕਿ 10 ਵਜੇ ਤੱਕ ਹੋਣਾ ਚਾਹੀਦਾ ਟਾਈਮ? ਹਾਂ 10 ਵਜੇ ਤੱਕ ਹੋਣਾ ਚਾਹੀਦਾ। ਠੀਕ ਹੈ। ਤੇ ਦੂਸਰਾ ਬਜਟ ਆ ਰਿਹਾ, ਕੀ ਕਹੋਗੇ? ਚਲੋ ਮਹਿੰਗਾਈ ਆਣੀ ਆਣੀ ਹੈ, ਠੀਕ ਹੈ। ਕਿਉਂਕਿ ਦੇਖੋ ਨਾ ਤੁਸੀਂ ਜਿਹੜਾ ਸਟਰਕਚਰ ਤਿਆਰ ਕਰ ਰਹੇ ਹੋ, ਠੀਕ ਹੈ, ਉਹ ਸਾਰਾ ਤਾਂ ਕਰਜ਼ੇ ਤੇ ਵੇ। ਤੁਸੀਂ ਆਪਣੀ ਤਾਂ ਕੋਈ ਤੁਹਾਡੀ ਨਹੀਂ ਨਾ ਹੈਗੀ, ਇੰਡਸਟਰੀ ਤੇ ਤੁਹਾਡੀ ਖਤਮ ਹੋ ਗਈ ਸਾਰੀ। ਉਹ ਕਰਜ਼ਾ ਲੈ ਲੈ ਕੇ ਤੁਸੀਂ ਅੱਗੇ ਕਿਵੇਂ ਸਟਰਗਲ ਕਰੋਗੇ? ਆਵਾਮ ਨੂੰ ਕਿੱਥੋਂ ਤੱਕ ਲੈ ਕੇ ਜਾਓਗੇ? ਦੇਖੋ ਨਾ ਆਵਾਮ ਬਾਹਰ ਜਾ ਨਹੀਂ ਸਕਦੀ, ਉਹਨਾਂ ਕੋਲ ਇੰਨੇ ਵਸਾਇਲ ਨਹੀਂ, ਇੰਨਾ ਪੈਸਾ ਨਹੀਂ। ਛੋਟੇ ਛੋਟੇ ਤਾਜਰ ਨੇ, ਛੋਟੇ ਛੋਟੇ ਗਰੀਬ ਲੋਕ ਨੇ ਵਿਚਾਰੇ, ਥੋੜਾ ਬਹੁਤ ਪੈਸਾ ਜਮ੍ਹਾਂ ਕੀਤਾ ਹੈ, ਉਹ ਰਾਸ ਰੱਖੀਏ ਉਹ ਖਾਈ ਜਾ ਰਹੇ ਨੇ ਵਿਚਾਰੇ। ਜਾਂ ਬਿਜਲੀ ਦੇ ਬਿੱਲ ਆਏ ਜਾਂਦੇ ਨੇ, ਗੈਸ ਦੇ ਬਿੱਲ ਆ ਜਾਂਦੇ ਨੇ, ਉਹ ਕੀ ਕਰੇਗੀ ਆਵਾਮ, ਕਿੱਥੇ ਜਾਏਗੀ? ਅੱਛਾ ਕਦੀ ਐਸਾ ਹੋਇਆ ਕੋਈ ਦੌਰ ਗੁਜ਼ਰ ਗਏ ਨੇ, ਤੁਸੀਂ ਵੀ ਦੇਖਿਆ ਹੋਣਾ ਕਿ ਬਜਟ ਆਇਆ ਹੋਵੇ ਬੰਦੇ ਨੇ ਕਿਹਾ ਹੋਵੇ ਯਾਰ ਕੀ ਬਜਟ? ਹਾਂ ਇਹ ਦੌਰ ਹੈਗਾ ਸੀ, ਇਹ ਦੌਰ ਹੈਗਾ ਸੀ ਕੋਈ ਤਕਰੀਬਨ 1980-90 ਦੀ ਦਿਹਾਈ ਦੇ ਵਿੱਚ। ਇਹ ਤਾਂ ਤੁਹਾਡੇ ਤੋਂ ਵੀ ਪਹਿਲੇ ਦੀ ਗੱਲ ਹੋਣੀ। ਹਾਂ 80-90 ਦੀ ਦਿਹਾਈ ਨੇ ਅਸੀਂ ਦੇਖਿਆ ਨਾ, ਬੱਚੇ ਛੋਟੇ ਸੀ, ਤੁਹਾਨੂੰ ਪਤਾ ਸੀ ਕਿ ਸਾਡੇ ਵੱਡੇ ਥੋੜਾ ਜਿਹਾ ਸਮਾਨ ਲੈ ਕੇ ਆਉਂਦੇ ਸੀ, ਉਹ ਮੁੱਕਦਾ ਹੀ ਨਹੀਂ ਸੀ। ਥੋੜੀ ਜਿਹੀ ਉਸ ਪੈਸਾ ਹੁੰਦਾ ਸੀ, ਉਹਦੇ 'ਚ ਬਰਕਤ ਬੜੀ ਹੁੰਦੀ ਸੀ। ਲੇਕਿਨ ਹੁਣ ਲੱਖਾਂ ਰੁਪਈਆ ਵੀ ਜੇਬ ਵਿੱਚ ਹੋਵੇ ਤੇ ਬਰਕਤ ਨਹੀਂ ਹੈਗੀ, ਕਿਉਂਕਿ ਮਹਿੰਗਾਈ ਇੰਨੀ ਕਰ ਛੜੀ ਹੈ ਨਾ। ਸਾਨੂੰ ਉਹ ਚੀਜ਼ਾਂ ਦੇਖੋ ਨਾ, ਟੈਕਸ ਜਿੰਨੇ ਠੋਕ ਦਿੱਤੇ ਨੇ ਸਾਡੇ ਉੱਤੇ, ਆਇਆ ਕਿ ਸਾਨੂੰ ਉਹ ਚੀਜ਼ਾਂ ਵੀ ਮਿਲ ਰਹੀਆਂ ਟੈਕਸ ਦੇ ਮੁਤਾਬਕ। ਕੋਈ ਸਮਝਦੇ ਹੋ ਕੋਈ ਹਾਲਾਤ ਬਿਹਤਰ ਹੋਣਗੇ ਇਸ ਬਜਟ ਸਰ ਤੋਂ ਬਾਅਦ? ਨਹੀਂ ਹਾਲਾਤ ਬਿਹਤਰ ਨਹੀਂ ਹੋਣੇ। ਪੁੱਛੋ ਹੁਣ ਤੁਸੀਂ, ਚਲੋ ਜਿਸ ਤਰ੍ਹਾਂ ਵੀ ਤੁਸੀਂ ਟੌਪਿਕ ਲੈ ਕੇ ਆਏ ਹੋ, ਤੁਹਾਡਾ ਇੱਕ ਸ਼ੁਰੂ ਤੋਂ ਹੀ ਹਾਲਾਤ ਬਿਹਤਰ ਨਹੀਂ ਹੋਣੇ, ਹਾਲਾਤ ਮਜ਼ੀਦ ਖਰਾਬ ਹੋਣੇ ਨੇ। ਕਿਉਂ ਖਰਾਬ ਹੋਣੇ ਨੇ ਕਿ ਆਲਰੇਡੀ ਤੁਹਾਡੇ ਕੋਲ ਇਹਦਾ ਕੋਈ ਅਲਟਰਨੇਟ ਨਹੀਂ ਹੈਗਾ। ਠੀਕ ਹੈ, ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਕਿਸਾਨ ਨੂੰ ਵੀ ਦਬਾ ਕੇ ਰੱਖ ਛੜਿਆ ਹੈ। ਬਿਲਕੁਲ। ਤੁਹਾਡਾ ਕੋਈ ਚੀਜ਼ ਬਾਹਰ ਜਾ ਨਹੀਂ ਰਹੀ, ਠੀਕ ਹੈ। ਉਹ ਛੋਟਾ ਮੋਟਾ ਅਗਰ ਕੋਈ ਕਿਸਾਨ ਹੈਗਾ ਤੇ ਉਹਦੀ ਚੀਜ਼ ਤੁਸੀਂ ਰੋਕ ਦਿੱਤੀ ਹੈ, ਲੇਕਿਨ ਜਿਹੜੀਆਂ ਤੁਹਾਡੀ ਆਪਣੀ ਚੀਜ਼ਾਂ ਨੇ, ਜਿਹੜੀ ਤੁਸੀਂ ਆਪਣੀ IPPS ਬਣਾਈ ਹੈ, ਬਿਜਲੀ ਬਣਾਉਣ ਵਾਲੀਆਂ ਕੰਪਨੀਆਂ, ਉਹਨਾਂ ਨੂੰ ਤੁਸੀਂ ਥੱਲੇ ਨਹੀਂ ਲਿਆ ਰਹੇ। ਠੀਕ ਹੈ। ਠੀਕ ਹੈ, ਉੱਥੇ ਤੁਸੀਂ ਉਹਨਾਂ ਨੂੰ ਤੁਸੀਂ ਮੁਆਇਦੇ ਕੀਤੇ ਹੋਏ ਨੇ ਡਾਲਰਾਂ ਦੇ ਨਾਲ, ਉਹਨਾਂ ਨੂੰ ਕੈਪੈਸਿਟੀ ਪੇਮੈਂਟ ਤੁਸੀਂ ਦੇਈ ਜਾ ਰਹੇ ਹੋ। ਹੈ ਜੀ, ਕਿੰਨਾ 2700 ਅਰਬ ਆ ਗਿਆ 3 ਮਹੀਨੇ ਕੇ 4 ਮਹੀਨਿਆਂ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਪੈਟਰੋਲ ਦੀ ਲੈਵੀ ਤੁਸੀਂ ਦੇਖ ਲਓ, ਪੈਟਰੋਲ ਕਿੱਥੇ ਹੈਗਾ ਤੇ ਸਾਨੂੰ ਕਿੱਥੇ ਮਿਲ ਰਿਹਾ। ਜੇ ਘੱਟ ਹੋਣਾ ਤੇ 15-20 ਰੁਪਏ ਘੱਟ ਹੋਣਾ, ਜੇ ਵਧਣਾ ਤੇ ਇੱਕਦਮ 200-250 ਵੱਧ ਜਾਣਾ। ਹਕੂਮਤ ਸਮਝਦੀ ਹੈ ਕਿ ਹਾਲੀ ਵੀ ਆਵਾਮ ਹਕੂਮਤ ਦੇ ਫੈਸਲਿਆਂ ਦੇ ਨਾਲ ਹੈ। ਤੁਹਾਡੇ ਇਰਦ ਗਿਰਦ ਤੁਸੀਂ ਕੋਈ ਦੇਖਦੇ ਹੋ ਕਿ ਕੋਈ ਰਾਜ਼ੀ ਵੀ ਹੈ ਹਕੂਮਤ ਤੋਂ? ਸਰ ਹਕੂਮਤ ਦੇ ਨਾਲ ਤਾਂ ਹੋਵਾਂਗੇ, ਦੇਖੋ ਕੋਈ ਵੀ ਹੈ, ਲੇਕਿਨ ਅਗਰ ਆਵਾਮ ਦੀ ਨਾਲ ਸਹੀ ਹੈਗਾ ਨਾ, ਆਵਾਮ ਉਹਦੇ ਨਾਲ ਹੈ। ਔਰ ਅਗਰ ਆਵਾਮ ਦੇ ਬਰਕਸ ਚੱਲ ਰਿਹਾ ਨਾ ਉਹ, ਤੇ ਉਹ ਸਮਝੋ ਕੋਈ ਵੀ ਹੈ ਉਹਦੇ ਖਿਲਾਫ ਹੈ। ਬਿਲकुल जी, ਇਹ ਗੱਲ ਬਿਲकुल ਠੀਕ ਹੈ। ਅਗਰ ਤਾਂ ਕੋਈ ਵੀ ਹਕੂਮਤ ਕੋਈ ਵੀ ਹੈ, ਅਗਰ ਆਵਾਮੀ ਫੈਸਲੇ ਕਰ ਰਹੀ ਹੈ ਤੇ ਆਵਾਮ ਉਹਦੇ ਨਾਲ ਹੈ, ਅਗਰ ਨਹੀਂ ਕਰ ਰਹੀ ਤੇ ਆਵਾਮ ਉਹਦੇ ਨਾਲ ਨਹੀਂ ਹੋ ਸਕਦੀ। ਆਓ ਅੱਗੇ ਲੋਕਾਂ ਨਾਲ ਗੱਲ ਕਰਦੇ ਹਾਂ। ਅਸਲਾਮ ਵਾਲੇਕੁਮ ਭਾਈਜਾਨ, ਡਾਕਟਰ ਲੱਗ ਰਹੇ ਹੋ ਤੁਸੀਂ, ਮੈਨੂੰ ਕੀ ਲੈਣ ਆਏ ਹੋ ਇੱਥੇ मार्केट में अपना मोबाइल लेने आया हूँ। मेरा नाम मोहम्मद वजी हैदर है। ठीक है, आप MBBS डॉक्टर हैं? अल्हम्दुलिल्लाह। क्या सूरत हाल है आजकल? महंगाई बड़ी हो गई है, आवाम तो ये शिकवा कर रही होती है डॉक्टर लूट बढ़ा रहे हैं। डॉक्टर ने लूटना क्या है इंसान को? देखे जब महंगाई ज़्यादा होगी, डॉक्टर एक कितना पढ़ के बना हुआ है डॉक्टर, उसने 1-2 करोड़ की डिग्री ली हुई है,
अब वो देखने के इतने पैसे नहीं लेगा। अब आप मोबाइल शॉप पे चले जाएंगे कहीं पे भी, आपको बोलेंगे 6,000 का काम होगा, वो आपका 2,000 रुपये का काम भी ना हो, तो फिर हाथ लगा के बोलेंगे सही हो गया आपका काम। तो डॉक्टर ने आपको ऑथेंटिक चीज़ देनी है ना, उसका बेनिफिट होगा आपको। ठीक होगा। अच्छा डॉक्टर साहब, जिस तरह के हालात चल रहे हैं, लोग बड़ा तंग है, मेडिकल जो प्रोफेशनल्स हैं उनके काम पर कितना फ़र्क आया है, जो नए डॉक्टर बन रहे हैं उनकी जॉब्स के हवाले से और आपकी पूरी फील्ड? जो FMGs है ना, उनके लिए इस टाइम पाकिस्तान में स्कोप नहीं है, क्योंकि हर साल पाकिस्तान ना 70,000 प्लस FMGs आ रहे हैं। ठीक है। और वैकेंसीज बिल्कुल नहीं है, और एमओशिप लेते भी है ना 35-40 स्टार्टिंग, जो कि एज अ नर्स लेती है। अच्छा डॉक्टर साहब, हम लोग तो अक्सर सोचते होते थे जो बंदा डॉक्टर नहीं है, नहीं, क्योंकि नहीं। पाकिस्तान में डॉक्टर की बड़ी कदर है, मैं डॉक्टर यही- को नौकरियां मिल जाती थी। अब मैं आप भी- क्या देखते हैं जो हालात चल रहे हैं? मैं तो कहता हूँ यहाँ पे हम भी आलू की रेडी लगा लें, लोगों से ज़्यादा कमा लें, इतनी कमाई नहीं है इस चीज़ में। क्या लगता है क्यों ऐसे हालात क्यों बन गए हैं? बस ना मैस फैल गया डॉक्टरों का एक, अच्छा। हर घर में से तीसरा बंदा एक डॉक्टर बन रहा है। इस वजह से कह रहे हैं कुछ पॉलिसीज भी नज़र आती हैं कि नहीं ठीक चल रही गवर्नमेंट की। नहीं, गवर्नमेंट की पॉलिसीज ठीक चल रही हैं। असली नहीं ठीक बस। डॉक्टर साहब बड़ा सियासी बयान दे रहे हो तुम। डॉक्टर साहब, बजट आ रहा है, इस हवाले से कुछ कहेंगे? कुछ अच्छा बजट आने की उम्मीद है? इसके बारे में मैं नो कमेंट्स। चलेंगे, ठीक है। हाँ जी बुजुर्गो, बजट आ रहा, की कहना चाहोगे? मैं कहना जी बजट आ रहा, मैं तो हुकूमत पंजाब बड़ी वज़ीर आज़म शहबाज शरीफ ਨੂੰ ਕਵਾਂਗੇ ਕਿ ਬਜਟ ਜਿਹੜਾ ਗਰੀਬਾਂ ਦੇ ਹੱਕ 'ਚ ਅੱਛਾ ਆਇਆ, ਗਰੀਬਾਂ ਵਾਸਤੇ ਪੈਟਰੋਲ ਸਸਤਾ ਕੀਤਾ ਜਾਵੇ, ਇਹ ਜਿਹੜੇ ਸਿਗਰਟ ਸੁਗੜ ਇਹ ਜਿਹੜੇ ਦੂਸਰੀ ਚੀਜ਼ਾਂ ਨੇ ਉਹ ਵੱਧਦੀਆਂ ਨੇ, ਰੋਟੀ ਕਪੜਾ ਔਰ ਮਕਾਨ ਜਿਹੜਾ ਨੇ ਸਸਤਾ ਹੋਵੇ, ਇਹ ਚਾਹੁੰਦੇ ਹਾਂ ਕਿ ਅਸੀਂ ਗਰੀਬਾਂ ਵਾਸਤੇ ਚੀਜ਼ ਸਸਤੀ ਮਿਲੇ। ठीक है। बजट से अगर आटा महंगा हो गया, चीनी महंगी हो गई, तो असीं तो मर गए गरीब, अगे ही मरे हैं, अगे होर मर जावांगे तो फिर काम खराब हो। ਅਸੀਂ ਇਹ ਚਾਹੁੰਦੇ ਹਾਂ ਕਿ ਚੀਜ਼ਾਂ ਜਿਹੜੀ ਬਜਟ ਘਰ ਦੇ ਘਰੇਲੂ ਚੀਜ਼ਾਂ ਜਿਹੜੀਆਂ ਨੇ ਉਹ ਸਸਤੀਆਂ ਹੋਣ, ठीक है। ਚੀਨੀ ਪੱਤੀ ਘਿਓ ਆਟਾ, ਇਹ ਚੀਜ਼ਾਂ ਨੂੰ ਅਸੀਂ ਵਜ਼ੀਰ ਆਜ਼ਮ ਪੰਜਾਬ ਨੂੰ ਕਹਾਂਗੇ, ਵਜ਼ੀਰ ਆਲਾ ਪੰਜਾਬ ਨੂੰ ਵੀ ਕਹਾਂਗੇ, ਤੇ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਨੂੰ ਕਹਾਂਗੇ ਖੁਦਾਰਾ ਕਿ ਘਰ ਦੀਆਂ ਚੀਜ਼ਾਂ ਸਸਤੀਆਂ ਕਿ ਗਰੀਬਾਂ ਨੂੰ ਇਸ ਬਜਟ ਦੇ ਕੋਈ ਰਿਲੀਫ ਮਿਲੇ। ਇਹ ਗੱਲ ਬਿਲਕੁਲ ਠੀਕ ਹੈ। ਰੋਟੀ ਕਪੜਾ ਮਕਾਨ ਔਰ ਇਹ ਜਿਹੜੀਆਂ ਆਮ ਬੰਦੇ ਦੀ ਸਹੂਲੀਅਤ ਦੀਆਂ ਚੀਜ਼ਾਂ ਨੇ, ਇਹਨਾਂ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਨੇ। ਪੈਟਰੋਲ ਦੀਆਂ ਕੀਮਤਾਂ 'ਚ ਵੀ ਕਮੀ ਆਣੀ ਚਾਹੀਦੀ ਹੈ ਕਿ ਆਮ ਆਦਮੀ ਦਾ ਗੁਜ਼ਾਰਾ ਹੋ ਸਕੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹਾਂ। बजट आ रहा भाईजान को लगता है अच्छा बजट आएगा? ਬਿਲਕੁਲ ਨਹੀਂ, ਉਮੀਦ ਨਹੀਂ ਹੈ ਸਰ। ਪਹਿਲੇ ਸਾਡੀਆਂ ਡਿਮੋਲਿਸ਼ ਹੋਈਆਂ ਨੇ, ਮੈਂ ਜੜ੍ਹਾਂ ਵਾਲੇ ਤੋਂ ਬੇਸਿਕਲੀ ਮੈਂ ਸਮਾਨ ਲੈਣ ਆਇਆ ਇੱਥੇ। ठीक है। ਦਸੰਬਰ 'ਚ ਸਾਡੀਆਂ ਦੁਕਾਨਾਂ ਡਿਮੋਲਿਸ਼ ਹੋਈਆਂ ਰੈਵਨਿਊ ਬੋਰਡ ਦੀਆਂ 14 ਦਾ ਲੀਜ਼ ਵਾਲੀਆਂ। अच्छा। ਉਸ ਤੋਂ ਬਾਅਦ ਹਜੇ ਤੱਕ ਸਾਨੂੰ ਮਤਲਬ ਕੋਈ ਰਿਲੀਫ ਨਹੀਂ, ਲੇਕਿਨ ਹੁਣ ਜੋ ਸੂਰਤ ਹਾਲ ਨਜ਼ਰ ਆ ਰਹੀ, ਮਹਿੰਗਾਈ ਜਿਹੜੀ ਚੀਜ਼ ਪਿਛਲੇ ਸਾਲ ਅਸੀਂ ਮਾਰਕੀਟ 'ਚੋਂ ਮਤਲਬ ਜਿਸ ਰੇਟ 'ਚ ਲੈਣੇ ਸੀ ਨਾ, ਹੁਣ ਟੈਕਸ ਵਗੈਰਾ ਸਾਰਾ ਕੁਝ ਪਾ ਕੇ ਉਹ ਤਕਰੀਬਨ ਡਬਲ ਰੇਟ ਤੇ ਅਸੀਂ ਲੈ ਰਹੇ ਹਾਂ। ਠੀਕ ਹੈ। ਮੋਸਟਲੀ ਚੀਜ਼ਾਂ ਅਵੇਲੇਬਲ ਨਹੀਂ ਹੋ ਰਹੀਆਂ ਸਾਡੇ ਟੂਲ। ਮੈਂ ਮੋਬਾਈਲ ਰਿਪੇਅਰਿੰਗ ਦੇ ਵਾਲੇ ਨਾਲ ਗੱਲ ਕਰ ਰਿਹਾ। ਫਿਰ ਉਸ ਤੋਂ ਇਲਾਵਾ ਜਿੱਦਾਂ ਡਾਕਟਰ ਸਾਹਿਬ ਸੀ ਸਰ, ਇਹ ਵੀ ਮੇਰੇ ਆਪਣੇ ਕਜ਼ਨ ਡਾਕਟਰ ਨੇ, ਉਹ ਅਬਰੋਡ ਚਲੇ ਗਏ ਹੋਏ ਨੇ ठीक है। ਡਿਊਟੀਆਂ ਛੱਡ ਕੇ, ਮਤਲਬ ਪਾਕਿਸਤਾਨ 'ਚ ਇੱਥੇ ਸਰਕਾਰੀ ਡਿਊਟੀਆਂ ਛੱਡ ਕੇ। ਉਹਨਾਂ ਦੇ ਬਹੁਤ ਸਾਰੇ ਮਸਲੇ ਮਸਾਇਲ ਸੀ। चल हालात ही ऐसे हो गए ने कि हाईली क्वालिफाइड ਜਿਹੜੇ ਲੋਕ ਨੇ ਵੈਸੇ ਹੀ ਮੁਲਕ ਜੀ ਛੱਡ ਜੀ ਕੇ ਜਾ ਸਰ, ਰਹੇ ਫਿਰ ਦੂਸਰਾ ਬਜਟ ਹਰ ਆਉਣ ਵਾਲਾ ਬਜਟ ਉੱਚ ਕਚੂਮਰ ਆਵਾਮ ਦਾ ਕੱਢ ਰਹੇ ਨੇ। ਬਿਜਲੀ ਦੇ ਬਿੱਲ ਹੋ ਗਏ, ਆ ਜਿਹੜਾ ਹੁਣ ਰਿਲੀਫ ਮਿਲ ਰਿਹਾ ਸੀ ਜਨਵਰੀ ਦੇ ਵਿੱਚ, ਮਤਲਬ ਉਹ ਵੀ ਇਹਨਾਂ ਨੇ ਖਤਮ ਕਰ ਦੇਣਾ। ਆ ਜਿਹੜਾ ਮਤਲਬ ਸਬਸਿਡੀ 200 ਯੂਨਿਟ ਤੋਂ ਘੱਟ ਮਿਲ ਰਹੀ ਸੀ, ਠੀਕ ਹੈ। ਉਸ ਤੋਂ ਬਾਅਦ ਫਲੈਟ ਰੇਟ ਹੋ ਜਾਣਾ ਸਾਰਾ। ਪਰ ਗਰੀਬ ਆਵਾਮ ਨੂੰ ਜਾ ਕੇ ਦੇਖੋ, ਸਫੇਦਪੋਸ਼ ਲੋਕ ਵੀ ਜਿਹੜੇ ਇੱਕ ਤੇ ਇੱਕ ਬੰਦਾ ਮੰਗ ਰਿਹਾ, ਉਹਨੇ ਤੇ ਆਪਣੀ ਸ਼ਰਮ ਹਯਾ ਲਾਤੀ। ठीक ਤੇ है। ਵਿਚਕਾਰਲਾ ਤਬਕਾ ਉਹਦਾ ਬਹੁਤ ਭੈੜਾ ਹਾਲ ਹੈ ਸਰ। बिल्कुल। ਅਸੀਂ ਮਾਰਕੀਟ 'ਚ ਅਸੀਂ ਐਸੇ ਲੋਕ ਵੇਖਦੇ ਹਾਂ, ਯਕੀਨ ਕਰੋ ਕਿ ਜਿਹੜੇ ਕਦੀ ਅਸੀਂ ਸਬਰ ਵੀ ਨਹੀਂ ਸੀ ਕੀਤਾ ਆ, ਮੰਗਣ ਤੇ ਮਜਬੂਰ ਨੇ ਉਹ। अच्छा लाहौर की तो सूरत हाल ਅਸੀਂ ਮਿਲਦੇ ਹਾਂ, ਲੋਕ ਬੜੇ ਤੰਗ ਨੇ। ਤੁਹਾਡੇ ਇਲਾਕੇ 'ਚ ਕੀ ਸੂਰਤ ਹੈ? ਹਰ ਸਰ ਪਾਸੇ ਇਹ ਹਾਲਾਤ ਉੱਥੇ ਵੀ ਨੇ। ਇਹੀ ਨੇ, ਉੱਥੇ ਇਹ ਤੋਂ ਬੁਰੇ ਹਾਲਾਤ ਨੇ। ਹੁਣ ਜਿਹੜੀਆਂ ਮਤਲਬ ਮੈਂ ਓਵਰਆਲ ਤੁਹਾਨੂੰ ਦੱਸ ਰਿਹਾ ਕਿ ਲੋਕਾਂ ਦੀ ਕੂਵਤ ਖਰੀਦ ਵੀ ਕੋਈ ਨਹੀਂ, ਇਨਕਮ ਉੱਥੇ ਹੀ ਹੈ, ਖਰਚੇ ਜਿਹੜੇ ਉਹ ਬਹੁਤ ਜ਼ਿਆਦਾ ਮਤਲਬ ਵੱਧ ਗਏ ਨੇ। बिल्कुल। ਠੀਕ ਹੈ।
ਹੁਣ ਬੱਚਿਆਂ ਦੀਆਂ ਫੀਸਾਂ ਨੇ, ਮਤਲਬ ਇੱਕ ਸ਼ਾਦੀशुदा ਬੰਦਾ ਘਰ ਦਾ ਮਤਲਬ ਬਜਟ ਉਹਦੇ ਲਈ ਬਿਲਕੁਲ ਆਊਟ ਹੋਇਆ ਹੋਇਆ। ਜਾਂ ਤਾਂ ਫਿਰ ਚੋਰੀ ਚਕਾਰੀ ਵੱਲ ਜਾਏਗਾ ਮਤਲਬ, ਜਾਂ ਕਿਸੇ ਹੋਰ ਪਾਸੇ ਵੱਲ, ਤੇ ਜਾਂ ਤੁਸੀਂ ਵੇਖ ਲਓ ਕਿ ਸੁਸਾਈਡ ਵੱਲ ਜਾਣਗੇ ਲੋਕ। ਕਿੰਨੇ ਜ਼ਿਆਦਾ ਰੋਜ਼ ਮਤਲਬ ਸੁਣ ਰਹੇ ਅਸੀਂ ਮਾਮਲੇ ਸੁਸਾਈਡ ਵਾਲੇ, ਹੋਰ ਇਸ ਤਰ੍ਹਾਂ ਦੇ ਜਿਹੜੇ ਯੂਥ ਜਿਹੜੀ ਬਹੁਤ ਡਿਸਹਾਰਟ ਹੈ ਇਸ ਟਾਈਮ ਤੇ, ਮਤਲਬ ਗਲਤ ਪਾਸੇ ਵੱਲ ਜਾ ਰਹੀ, ਕਿਉਂਕਿ ਅੱਗੇ ਫਿਊਚਰ ਕੋਈ ਨਹੀਂ ਨਜ਼ਰ ਆ ਰਿਹਾ। ਠੀਕ ਹੈ। ਨਾ ਕਾਰੋਬਾਰ ਹੈ, ਨਸ਼ਿਆਂ ਵੱਲ ਜਾ ਰਹੇ ਨੇ, ਹੋਰ ਮਾਮਲਿਆਂ ਵੱਲ। ਇਹ ਸੋਚਣਾ ਹੋਏ ਪਏ ਮਤਲਬ ਸਾਡੇ ਹੁਕਮਰਾਨ ਨੇ ਜਿਹੜੇ। ਅੱਛਾ, ਤੁਸੀਂ ਵੈਸੇ ਅਗਰ ਤੁਹਾਡੇ ਕੋਲ ਕੋਈ ਮਸ਼ਵਰਾ ਲਿਆ ਜਾਏ ਤਾਂ ਬਜਟ ਕਿਸ ਤਰ੍ਹਾਂ ਦਾ ਆਉਣਾ ਚਾਹੀਦਾ? ਸਰ ਬਜਟ ਮਤਲਬ ਆਵਾਮ ਫਰੈਂਡਲੀ, ਥੋੜਾ ਰਿਲੀਫ ਦੇਣਾ ਚਾਹੀਦਾ। ਸਭ ਤੋਂ ਪਹਿਲਾਂ ਇਹਨਾਂ ਨੂੰ ਰਿਲੀਫ ਦੇਣਾ ਚਾਹੀਦਾ ਬਿਜਲੀ ਦੇ ਬਿੱਲਾਂ ਦੇ ਵਿੱਚ। ਠੀਕ ਹੈ। ਫਿਰ ਸੋਲਰ ਤੇ ਜਿਹੜਾ ਟੈਕਸ ਲਾ ਰਹੇ ਨੇ ਉਹ ਨਾ ਲਾਉਣ। ਠੀਕ ਹੈ। ਕਮ ਸੇ ਕਮ ਲੋਕ ਚਲੋ ਆਪਣਾ ਗੁਜ਼ਾਰਾ ਤੇ ਕਰ ਰਹੇ ਨੇ। ਐਡੀ ਮਹਿੰਗੀ ਬਿਜਲੀ, ਜਿੰਨੇ ਕਮਰਸ਼ੀਅਲ ਨਾਲੋਂ ਵੀ ਜ਼ਿਆਦਾ ਰੇਟ ਜਿਹੜੇ ਉਹ ਘਰੇਲੂ ਬਿਜਲੀ ਦੇ ਮਤਲਬ ਪੇ ਕਰ ਰਹੀ ਹੈ ਆਵਾਮ। ਠੀਕ ਹੋ। ਸਭ ਤੋਂ ਪਹਿਲਾਂ ਤੇ ਬਿਜਲੀ ਦੇ ਬਿੱਲ ਘਟਾਉਣ, ਤੇ ਉਸ ਤੋਂ ਬਾਅਦ ਬਾਕੀ ਚੀਜ਼ਾਂ ਨੇ ਉਹਨਾਂ ਤੇ ਵੀ ਦੇਣ। ਟੈਕਸ ਦਾ ਬੋਝ ਆਵਾਮ ਤੇ ਘੱਟ ਕਰਨ ਦਾ। ਠੀਕ ਹੋ। ਇਹ ਸਾਡੀ ਹੁਕਮਰਾਨਾਂ ਤੋਂ ਗੁਜ਼ਾਰਿਸ਼ ਚਲੋ ਹੈ। ਠੀਕ ਹੋ ਗਿਆ। ਅੱਛਾ ਨਾਜ਼ਰੀਨ, ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਲੋਕ ਆਪਣੇ ਛੋਟੇ ਸਟਾਲ ਨਾਲ ਚੁੱਕਣਾ ਸ਼ੁਰੂ ਹੋ ਗਏ ਨੇ, ਔਰ ਇਹ ਗੱਲ ਮੈਂ ਬੜੇ ਅਰਸੇ ਤੋਂ ਕਰ ਰਿਹਾ ਕਿ ਇਹ ਵਿਚਾਰਾ ਜਿਹੜਾ ਸਫੇਦ ਪੋਸ਼ ਤਬਕਾ ਸੀ ਨਾ, ਇਹ ਪੈਰਾ ਫੋਰਸ ਵਾਲੇ ਜਾਂ ਜਿਹੜੇ ਇਹ ਨਵੇਂ ਕਾਨੂੰਨ ਬਣੇ ਨੇ, ਇਹ ਛੋਟੇ ਜਿਹੜੇ ਸਟਾਲ ਸਨ ਇਹ ਚੁੱਕ ਦਿੱਤੇ ਗਏ। ਇਹਨਾਂ ਸਾਰਿਆਂ ਦਾ ਕੰਮ ਇੰਨਾ ਜ਼ਿਆਦਾ ਮੁਤਾਸਰ ਹੋ ਗਿਆ, ਔਰ ਇਹ ਲੋਕ ਛੋਟਾ ਜਿਹਾ ਆਪਣਾ ਕਾਰੋਬਾਰ ਕਰਦੇ ਸਨ, ਸਫੇਦ ਪੋਸ਼ ਲੋਕ ਸਨ, ਲੇਕਿਨ ਹਾਲਾਤ ਇਹਨਾਂ ਵਾਸਤੇ ਇੰਨੇ ਤੰਗ ਕਰ ਦਿੱਤੇ ਗਏ ਨੇ ਕਿ ਇਹ ਬਾਇਜ਼ਤ ਰੋਜ਼ਗਾਰ ਵੀ ਨਹੀਂ ਕਮਾ ਸਕਦੇ ਹੁਣ। ਭਾਈ ਸਾਹਿਬ, ਬਜਟ ਆ ਰਿਹਾ, ਕੀ ਸਮਝਦੇ ਹੋ ਅਵਾਮੀ ਬਜਟ ਆਏਗਾ? ਬਹੁਤ ਅੱਛਾ ਆਏਗਾ ਜੀ। ਹੁਕਮਰਾਨ ਜਿਹੜਾ ਅੱਛਾ ਹੈ, ਅੱਛਾ, और आवाम ਲਈ ਬਿਹਤਰ ਹੈ, और बेहतर ही आएगा इंशाल्लाह। ਠੀਕ ਹੈ। ਉਹ ਹਾਲੀ ਤੱਕ ਉਮੀਦ ਹੈ। ਬਿਹਤਰੀ ਨਜ਼ਰ ਆਈ ਤੁਹਾਨੂੰ ਹਕੂਮਤ? ਸਾਰੀ ਬਿਹਤਰੀ ਤਾਂ ਪੂਰੀ ਦੁਨੀਆ 'ਚ ਤੁਹਾਡੀ ਇੱਜ਼ਤ ਹੈ। ਠੀਕ ਹੈ। ਚਲੋ ਜਾਂਦੇ ਤੋਂ ਪਹਿਲੇ ਕਹਿੰਦੇ ਸੀ ਮੰਗਤਾ ਆ ਗਿਆ, ਹੁਣ ਤੁਹਾਡੀ ਇੱਜ਼ਤ ਹੈ, ਹੋਰ ਕੀ ਚਾਹੀਦਾ? ਜਿਹੜਾ ਹਾਲੀ ਵੀ ਨਹੀਂ ਸ਼ੁਕਰ ਅਦਾ ਕਰਦਾ ਉਹ ਨਾ ਸ਼ੁਕਰ ਹੈ। ਅੱਲਾਹ ਤਾਲਾ ਦਾ ਸ਼ੁਕਰ ਹੈ, ਹਰ ਚੀਜ਼ ਹੈ ਇਸ ਮੁਲਕ 'ਚ, ਕੀ ਨਹੀਂ ਹੈਗਾ, ਸਭ ਕੁਛ ਹੈਗਾ। ਹਰ ਚੀਜ਼, ਕਿਰਾਏ ਫਰੀ, ਬੱਸਾਂ ਫਰੀ, ਅੱਜ ਤੱਕ ਹੋਇਆ ਟ੍ਰੇਨਾਂ ਫਰੀ। ਬਿਲਕੁਲ। ਅੱਜ ਤੱਕ ਬਿਜਲੀ ਦਾ ਬਿੱਲ ਥੋੜਾ, ਪੈਟਰੋਲ ਭਾਈ ਸਸਤਾ, ਜਾਨ ਹੁਣ ਗੈਸ ਸਸਤੀ। ਆਸਤਾ ਇਹਨਾਂ ਕੋਲ ਅਲਾਦੀਨ ਦਾ ਚਿਰਾਗ ਦੇ ਗਾਣੇ ਹੁਣ ਆਸਤਾ ਕਰਨਗੇ। ਹੁਣ ਇਹ ਜੰਗਲ ਭਾਈ ਸਾਹਿਬ ਇਹਨੂੰ 40-45 ਸਾਲ ਤੋਂ ਹੀ ਫਿਰ ਰਹੇ ਨੇ, ਕਿੰਨਾ ਭਾਈ ਕੋ ਜੀ ਆਇਸਤਾ ਕਰਨਾ? 40-45 ਸਾਲ ਤੋਂ ਆ ਰਹੇ ਨੇ। ਜਿਹੜਾ ਨਵਾਂ ਆਇਆ ਉਹਨੇ ਕੀ ਕੀਤਾ? ਇਹ ਚਲੋ ਤੁਹਾਡੇ ਤਲਾ ਲਈ ਜੀ ਖਾਂਦੇ ਨੇ, ਲਾਉਂਦੇ ਵੀ ਆ, ਤੇ ਫਿਰ ਉਹ ਜਿਹੜੇ ਬਾਕੀ ਆਏ ਲਾਉਂਦੇ ਨੇ, ਸਾਰੇ ਹੀ ਖਾ ਗਏ ਨੇ। ਸਾਰੇ ਬਹੁਤ ਜੀ ਬੇਈਮਾਨ। ਅੱਛਾ ਬੰਦਾ ਔਰ ਜਜ਼ਬਾਤੀ ਆ, ਔਰ ਅੱਛਾ ਕੰਮ ਕਰਦਾ ਬਸ। ਠੀਕ ਹੈ। ਔਰ ਸਾਡੇ ਮੁਲਕ ਨੂੰ ਇਸ ਵੇਲੇ ਕਿਤੇ ਦਾ ਕਿਤੇ ਹੈ। ਪਹਿਲੇ ਕੀ ਸੀ? ਹਰ ਕੋਈ ਤੜੀ ਲਾਉਂਦੇ, ਇੰਡੀਆ ਕਹਿੰਦਾ ਸੀ ਓਏ ਆ ਦਹਿਸ਼ਤਗਰਦ ਸੀ। ਅੱਛਾ ਜੀ, ਹੁਣ ਅਸੀਂ ਉਹਨਾਂ ਨੂੰ ਦਹਿਸ਼ਤਗਰਦ ਕਹਿੰਦੇ ਆ। ਇੰਨਾ ਫਰਕ ਹੈ। ਔਰ ਅਸੀਂ ਗੱਲ ਕਰਨ ਜੋਗੇ ਹੋਏ। ਠੀਕ ਹੋ ਗਿਆ। ਤੁਸੀਂ ਸਮਝੋ ਬਜਟ ਵੀ ਅੱਛਾ ਬਹੁਤ ਅੱਛਾ ਆਏਗਾ ਜੀ। ਇਹ ਬੰਦਾ ਆਵਾਮ ਦੇ ਹੱਕ 'ਚ ਹੈ, ਔਰ ਇਨਸ਼ਾਅੱਲਾ ਤਾਲਾ ਹੱਕ 'ਚ ਹੀ ਰਹੇ। ਗਰੀਬਾਂ ਦੇ ਹੱਕ 'ਚ ਆਏਗਾ। ਅਸੀਂ ਤੇ ਆਈ ਸਮਝਦੇ ਹਾਂ, ਹਾਲਾਤ ਤੇ ਬਿਲਕੁਲ ਨਹੀਂ ਸਹੀ ਹੈ। ਹਾਂ, ਬਹੁਤ ਮੁਲਕ ਦੇ ਹਾਲਾਤ ਖਰਾਬ ਹੋਏ ਨੇ ਸਰ। ਬਹੁਤ ਮੁਸ਼ਕਲ ਹੈ ਅੱਜ ਕੱਲ। ਇੱਕ ਵਕਤ ਦੀ ਰੋਟੀ ਮੁਸ਼ਕਲ ਹੋ ਗਈ ਕਮਾਣੀ, ਇੱਕ ਵਕਤ ਦੀ। ਕੀ ਕਰਦੇ देखो ना, मैं खुद मार्केट मैं काम करता हूँ आजम मार्केट। इधर मैं इधर आया हुआ था मोबाइल लेने अपने भाई के साथ, तो ये मुश्किल बहुत बढ़ गई हैं। एक वक्त जी, ਇੱਕ ਵਕਤ ਦੀ ਰੋਟੀ ਵੀ ਮੁਸ਼ਕਲ ਹੋ ਗਈ। बहुत मुश्किल हो गई सर। ਕੀ ਸਮਝਦੇ ਹੋ ਕੋਈ ਬਜਟ 'ਚ ਬਿਹਤਰੀ ਆਏਗੀ? ਹੁਣ ਅੱਲਾ ਬਿਹਤਰ ਹੋ ਸਕਦਾ, ਕੁਛ ਆਵੇ ਬੱਚਿਆਂ ਦੇ ਵਿੱਚ ਬਿਹਤਰ, ਲੇਕਿਨ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ। ਤੁਸੀਂ ਕੀ ਸਮਝਦੇ ਹੋ, ਮੁਲਕ ਦੇ ਹਾਲਾਤ ਠੀਕ ਨੇ? ਕੋਈ ਚੱਕਰ ਨਹੀਂ। ਕੋਈ ਬਿਹਤਰੀ ਵੀ ਨਜ਼ਰ ਆਉਂਦੀ ਜੇ? ਬਿਹਤਰੀ ਨਜ਼ਰ ਹੈ ਕੀ ਬਿਹਤਰੀ ਨਜ਼ਰ ਆਣੀ ਹੈ? 9 ਵਜੇ ਸਾਰੀ ਮਾਰਕੀਟਾਂ ਬੰਦ, ਦੁਨੀਆ ਦਾ ਕੀ ਬਣਨਾ? ਕੁਝ ਵੀ ਨਹੀਂ ਬਣਨਾ। ਕੋਈ ਬਜਟ ਵੀ ਆ ਰਿਹਾ? ਬਜਟ ਨਹੀਂ ਨਾ ਆ ਰਿਹਾ। ਜਿਹੜੀ ਮਾਰਕੀਟ 11 ਵਜੇ ਬੰਦ ਹੋਣੀ ਹੈ, ਠੀਕ ਹੈ, ਉਹ 9 ਵਜੇ ਹੋ ਰਹੀ ਹੈ। 2 ਘੰਟੇ ਗਾਹਕ ਆਉਂਦਾ ਬਸ। ਗਰਮੀ ਬਹੁਤ ਹੈ, ਜ਼ਾਹਿਰ ਗੱਲ ਹੈ ਰਾਤ ਨੂੰ ਗਾਹਕ ਨਿਕਲਦਾ ਹੈ। ਕਮ ਸੇ ਕਮ ਘੁੰਮਣ ਨੂੰ ਚਾਹੀਦਾ 10-11 ਵਜੇ ਤੱਕ ਮਾਰਕੀਟਾਂ ਕਰਨੀਆਂ ਚਾਹੀਦੀਆਂ। 10-11 ਵਜੇ ਬਸ। ਸਾਨੂੰ ਤੇ ਇਹੀ ਪ੍ਰੋਗਰਾਮ ਹੈ ਘੁੰਮਣ ਵਾਸਤੇ। ਮਾਰਕੀਟ ਦਾ ਪੁੱਛਣਾ ਕਿਦੋਂ ਤੱਕ ਖੁੱਲੀ ਰਹਿਣੀ ਚਾਹੀਦੀ? ਮਾਰਕੀਟ ਦਾ ਐਟਲੀਸਟ ਕਮ ਸੇ ਕਮ 11 ਵਜੇ ਤੱਕ ਟਾਈਮ ਹੋਣਾ। 11 ਵਜੇ ਤੱਕ ਦਾ ਹੋਣਾ। ਹਾਂ, ਕਿ ਤਾਂ ਜਿਹੜਾ ਦਾ ਹੱਕ ਹੈ। ਇਹਦੇ 'ਚ ਬਹੁਤ ਸਾਰੇ ਗਰੀਬ ਲੋਕ ਵੀ ਨੇ ਜਿਹੜੇ ਛੋਟੇ ਪਤਾਰੇ ਲਾਉਂਦੇ ਨੇ, ਦੁਕਾਨਾਂ ਨੇ, ਕਿਰਾਏ ਬਹੁਤ ਜ਼ਿਆਦਾ ਨੇ, ਤੇ ਇਹਨਾਂ ਨੂੰ ਬਿਜ਼ਨਸ ਦਾ ਥੋੜਾ ਟਾਈਮ ਵਧਾਉਣਾ ਜੀ। ਬਾਕੀ ਕੰਮ ਤਾਂ ਅੱਛੇ ਕਰ ਰਹੇ ਹੋ। ਜੀ ਇੱਥੇ ਕਰ ਰਹੇ ਹਾਂ, ਛੋਟਾ ਜਿਹਾ ਕੰਮ ਹੈਗਾ। ਬਜਟ ਆ ਰਿਹਾ, ਕੀ ਸਮਝਦੇ ਹੋ ਤੁਹਾਡੇ ਕੰਮ ਵਾਸਤੇ
ਪਹਿਲੇ ਜਿਹੜੇ ਮੋਬਾਈਲਾਂ ਦੇ ਰੇਟ ਨੇ ਉਹ ਕੀ ਸੂਰਤ ਹਾਲ ਹੈ ਔਰ ਅੱਗੇ ਕੀ ਸਮਝਦੇ ਹੋ, ਕੋਈ ਇਹਦੇ 'ਚ ਬਿਹਤਰੀ ਆਏਗੀ ਜਾਂ ਵੱਧ ਜਾਣਗੇ ਰੇਟ? ਦੇਖिए ਅਫਕੋਰਸ ਹਰ ਬਜਟ ਦੇ ਵਿੱਚ ਤਾਂ ਕੀਮਤਾਂ ਤਾਂ ਵੱਧਦੀਆਂ ਨੇ ਨਾ, ਕੀਮਤਾਂ ਉਸ ਹਿਸਾਬ ਤੇ ਵਧਾਣਗੇ ਤੇ ਫਿਰ ਅੱਗੋਂ ਦੂਸਰੇ ਵੀ ਚੀਜ਼ਾਂ ਵਧਣਗੀਆਂ। ਉਹ ਹੁਣ ਤੱਕ ਤਾਂ ਇਸ ਓਕੇ ਕਿਉਂਕਿ ਆਪਨੇ ਹਰਮਜ਼ ਬੰਦ ਹੋਣੀ ਹੈ, ਪੈਟਰੋਲ ਦੀ ਬੜੀ ਪਰੇਸ਼ਾਨੀ ਹੋ ਰਹੀ ਹੈ, ਇੱਥੇ ਤੱਕ ਨਹੀਂ ਪਹੁੰਚ ਰਿਹਾ ਹੈਗਾ। ਵਾਇਆ 45 ਦਿਨ 'ਚ ਇੱਥੇ ਪੈਟਰੋਲ ਪਹੁੰਚਦਾ, ਕੀਮਤ ਇਹਦੀ ਵੱਧਦੀ ਹੈ। ਬਾਕੀ ਹਕੂਮਤ ਵੀ ਆਪਣਾ ਖਰਚਾ ਪਾਣੀ ਕੱਢ ਰਹੀ ਹੈ, ਲੇਕਿਨ ਇਸ ਓਕੇ ਆਈ ਥਿੰਕ ਸਭ ਬੈਟਰ ਦੇਨ ਅਦਰ। ਥੈਂਕ ਯੂ। भाईजान बड़ा वीआईपी स्टाइल लग रहा है जी, बस जाहिर सी बात है, स्टाइल होना चाहिए, डिफरेंट करना चाहिए कुछ। या गर्मी की वजह तो नहीं, गर्मी भी है, स्टाइल भी है, ड्रेसिंग भी है, लुक भी है, सब कुछ होता है। ठीक है। अच्छा भाईजान बजट आ रहा है, की समझते हो को अच्छा बजट आएगा? किस चीज़ का बजट आ रहा है? हुकूमत का बजट आ रहा है सर। हुकूमत का बजट तो आ रहा, सानू मिले तो फिर समझ आता ना कुछ। हाँ। बजट तो कहना जो आवाम नू मिले, तो आवाम नू कुछ ना मिले तो फिर बजट च नहीं आता ना। कुछ लगता है तो कुछ मिलेगा आवाम नू? कुछ भी नहीं मिलना, आगे कोड़ा कुछ मिला है इसको। थोड़ा सा कम हो जाए तो वो ज़्यादा बेटर हो जाएगा। टैक्सेस कम होने चाहिए। टैक्सेस कम होना चाहिए। किस तरह का बजट आना चाहिए वैसे? लाइक जो है, जो मजदूर के ऊपर है, जो कि एम्प्लॉय है, जो कि 9 to 5 जॉब कर रहा है, उसकी बात करूँ कि आप ये देख लें हर चीज़ के ऊपर टैक्स इतना बढ़ गया है जिसकी कोई हद नहीं। अब तो ट्रांजैक्शन में भी 1 रुपया टैक्स कटता है। ठीक है जी, मतलब चीज़ें सस्ती होनी चाहिए। जी। कुछ लगता है वैसे किस तरह का बजट आएगा? उम्मीद है? नहीं, उम्मीद तो है, पाकिस्तान है, कुछ भी हो सकता है। देखिए सबसे पहले तो ये है कि सारी चीज़ें जो ऊपर जाती हैं ना हमारी, वो जाती हैं पेट्रोल से। पेट्रोल आपका सस्ता होगा, हर चीज़ नीचे आ जाएगी। पेट्रोल ऊपर जाएगा, हर चीज़ ऊपर चली जाएगी और सामान को छू जाएगी, फिर वो नीचे ही नहीं आएगी। वो इसलिए नहीं आएगी क्योंकि पेट्रोल का हमारा कभी नीचे जाता है, डाउन जाता है, कभी ऊपर जाता है, और वो महीने में 3-4 दफ़ा जाता है। अच्छा, ये नहीं होनी चाहिए। माशाल्लाह पढ़े लिखे लोग हो तुसी, मौजूदा हुकूमत की कारकर्दगी ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਕੀ ਦੇਖਦੇ ਹੈਗੇ, ਅਸੀਂ ਤਾਂ ਦੇਖਦੇ ਹੈਗੇ ਉਹ ਅਸੀਂ ਬੋਲਾਂਗੇ ਤੇ ਅੱਗੋਂ ਫਿਰ ਰਿਐਕਸ਼ਨ ਤੁਹਾਨੂੰ ਪਤਾ ਹੈਗਾ, ਸੌਫਟਵੇਅਰ ਅਪਡੇਟ ਦਾ ਹੋ ਜਾਂਦਾ ਹੈ। नहीं तुसी बहुत ज़्यादा ना बोलो, कुछ थोड़ा बहुत तो बंदा अपने जज्बात नहीं, सुना ही थोड़ा सकता है। हाँ यही है कि हर बंदा परेशान है, गरीब बंदा ਜਿਹੜਾ ਨਾ ਅਫੋਰਡ ਨਹੀਂ ਕਰ ਸਕਦਾ ਜਿੰਨੀ ਮਹਿੰਗਾਈ ਹੋ ਚੁੱਕੀ ਹੈ ਇਸ ਟਾਈਮ। ਤੇ ਇਹ ਚੀਜ਼ ਇਹਨਾਂ ਨੂੰ ਬਹੁਤ ਜ਼ਿਆਦਾ ਨਾ ਘੱਟ ਕਰਨੀ ਚਾਹੀਦੀ ਹੈ ਇਹ ਚੀਜ਼। ਠੀਕ ਹੈ। ਇਹ ਜ਼ਿਆਦਾ ਅਚਾਨਕ ਤਾਂ ਗਰੀਬ ਆਵਾਮ ਤੇ ਜਿਹੜਾ ਨਾ ਇਹਨਾਂ ਦੀ ਬਰਡਨ ਡਾਲਣਾ ਚਾਹੀਦਾ ਜਿਹੜਾ ਅੱਛਾ ਤੁਸੀਂ ਕਦੀ ਸੋਚਦੇ ਵੀ ਹੋ ਕਿ ਬਾਹਰ ਦੇ ਮੁਲਕਾਂ 'ਚ ਇੰਨੀਆਂ ਅੱਛੀਆਂ ਹੁਕਮਰਾਨ ਏਡੇ ਅੱਛੇ ਨੇ, ਏਡੇ ਅੱਛੇ ਮਨਸੂਬੇ ਨੇ, ਪਾਕਿਸਤਾਨ 'ਚ ਵੀ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ? ਬਿਲਕੁਲ, ਪਾਕਿਸਤਾਨ 'ਚ ਹੋ ਜਾਏ ਤੇ ਪਾਕਿਸਤਾਨ ਕਿੱਥੇ ਚਲੇ ਜਾਏ, ਤਰੱਕੀ ਕਰ ਕਿਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਨੇ ਮੁਲਕ 'ਚ? ਮੁਲਕ 'ਚ ਇੱਕ ਤੇ ਅਮਨ ਓ ਅਮਾਨ ਹੋਣਾ ਚਾਹੀਦਾ ਹੈ। ਠੀਕ ਹੈ, ਕਾਨੂੰਨ ਹੋਣਾ ਚਾਹੀਦਾ ਹੈ। ਬਿਲਕੁਲ, ਜਿਹੜਾ ਕਾਨੂੰਨ ਸਾਡੇ ਮੁਲਕ 'ਚ ਨਹੀਂ ਹੈਗਾ। ਹਰ ਬੰਦਾ ਆਪਣਾ ਜਿਹੜਾ ਜਿੱਥੇ ਦਾ ਲੱਗਦਾ ਹੈਗਾ ਲਾ ਲੈਂਦਾ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਸਭ ਤੋਂ ਬਿਹਤਰ ਇਹਨਾਂ ਨੂੰ ਪਹਿਲੇ ਬਣਾਉਣਾ ਚਾਹੀਦਾ। ਪਬਲਿਕ ਨਾਲ ਇਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਜਿਹੜਾ ਨਾ ਕੰਮ ਕਰਨਾ ਚਾਹੀਦਾ ਠੀਕ ਹੈ, ਨਾ ਕਿ ਇਹਨਾਂ ਕੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਚਲਾਨ ਹੋ ਰਹੇ ਨੇ। ਜਿਹੜੇ ਲੋਕ ਰਾਈਡ ਚਲਾਉਂਦੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਲੋਕ ਬਾਹਰ ਤੋਂ ਆਏ ਨੇ, ਆਊਟ ਆਫ ਸਿਟੀ ਤੋਂ ਇੱਥੇ ਆਏ ਨੇ, ਉਹਨਾਂ ਵਾਸਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੈਗੀ। ਇੱਕ ਤਾਂ ਇੱਥੇ ਰੈਂਟ ਤੇ ਰਹਿ ਰਹੇ ਨੇ, ਦੂਸਰਾ ਖਾਣ ਪੀਣ ਦਾ ਹਰ ਚੀਜ਼ ਬਹੁਤ ਸਾਰੇ ਆਉਂਦੇ ਨੇ ਖਰਚੇ ਤੁਹਾਡੇ ਸਾਹਮਣੇ। ਇਹ ਚੀਜ਼ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਕੰਟਰੋਲ ਹੋਏਗਾ ਤੇ ਆਪੇ ਆਟੋਮੈਟਿਕ ਚੀਜ਼ ਸਹੀ ਹੋ ਜਾਏਗੀ। ਚਲੋ ਠੀਕ ਹੋ ਗਿਆ ਜੀ, ਮਿਹਰਬਾਨੀ ਸਰ। ਤੁਸੀਂ ਹੁਲੀਏ ਤੋਂ ਤਾਂ ਮੈਨੂੰ ਵਕੀਲ ਲੱਗ ਰਹੇ ਹੋ। ਜੀ ਜੀ, ਅਸਲ ਦੇ ਵਿੱਚ ਵੀ ਵਕੀਲ ਹੀ। ਠੀਕ ਹੋ ਗਿਆ। ਅੱਛਾ ਸਰ, ਅਸੀਂ ਵੈਸੇ ਇੱਥੇ ਆਵਾਮ ਦੀ ਰਾਏ ਲੈ ਰਹੇ ਹਾਂ ਬਜਟ ਦੇ ਹਵਾਲੇ ਨਾਲ ਕਿ ਬਜਟ ਜਿਹੜਾ ਆ ਰਿਹਾ ਕੀ ਤੁਹਾਨੂੰ ਲੱਗਦਾ ਹੈ ਕਿ ਆਵਾਮੀ ਬਜਟ ਹੋਏਗਾ? ਮੈਨੂੰ ਤਾਂ ਬਿਲਕੁਲ ਨਹੀਂ ਲੱਗਦਾ, ਟੂ ਬੀ ਵੈਰੀ ਫਰੈਂਕ। ਜੋ ਮਾਮਲਾ ਜਿਸ ਤਰ੍ਹਾਂ ਨਜ਼ਰ ਆ ਰਹੇ ਨੇ ਪਹਿਲੇ ਉਹਦੇ ਮੁਤਾਬਿਕ, ਵੈਸੇ ਗਰਾਊਂਡ ਰਿਐਲਿਟੀ ਵੀ ਇਹੀ ਹੈ ਕਿ ਮੁਸ਼ਕਲ ਹੈ ਕਿਉਂਕਿ IMF ਦਾ ਜ਼ਾਹਰ ਹੈ ਘੇਰਾ ਤੰਗ ਹੋ ਰਿਹਾ ਹੈ। ਜਿਹੜੇ ਆਲਮੀ ਸਤਹ ਦੇ ਮਾਮਲਾਤ ਨੇ ਉਹ ਵੀ ਕੋਈ ਇੰਨੇ ਅੱਛੇ ਨਹੀਂ ਹੈਗੇ। ਬਿਲਕੁਲ। ਔਰ ਉਹਦੇ ਵਿੱਚ ਚਾਂਸਸ ਤੇ ਬਹੁਤ ਘੱਟ ਨੇ ਕਿ ਬਜਟ ਬਹੁਤ ਕੋਈ ਆਵਾਮ ਦਾ ਮਤਲਬ ਕਿ ਆਵਾਮ ਦੋਸਤਾਨਾ ਹੋਏਗਾ। ਮੁਸ਼ਕਲ ਲੱਗ ਰਿਹਾ ਹੈ। ਤੇ ਕੀ ਸਮਝਦੇ ਹੋ ਜਿਹੜੀ ਮੌਜੂਦਾ ਹੁਕੂਮਤ ਚੱਲ ਰਹੀ ਹੈ ਇਹਦੀ ਕਾਰਗਰਦਗੀ ਕਿਸ ਤਰ੍ਹਾਂ ਦੀ ਹੈ? ਕਾਰਗਰਦਗੀ ਸਭ ਦੇ ਸਾਹਮਣੇ ਹੀ ਹੈ। ਕੋਈ ਬਹੁਤ ਅੱਛੀ ਕਾਰਗਰਦਗੀ ਤਾਂ ਨਹੀਂ ਹੈਗੀ, ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਆਵਾਮ ਦੇ ਹਕੀਕੀ ਮਸਾਇਲ ਜਿਹੜੇ ਨੇ ਉਹ ਆਪਣੀ ਜਗ੍ਹਾ ਤੇ ਮੌਜੂਦ ਨੇ। ਬਿਲਕੁਲ ਠੀਕ ਹੈ, ਮਸਾਇਲ ਉਹੀ ਨੇ ਸਾਡੇ। ਮੇਰੀ ਨਜ਼ਰ ਦੇ ਵਿੱਚ ਸਭ ਤੋਂ ਵੱਡਾ ਮਸਲਾ, ਅੱਛਾ ਇਹਨਾਂ ਚੀਜ਼ਾਂ ਤੋਂ ਹਟ ਕੇ ਮੈਂ ਕਹਿਣ ਲੱਗਾ, ਸਾਡਾ ਸਭ ਤੋਂ ਵੱਡਾ ਮਸਲਾ ਹੈ ਆਬਾਦੀ ਕੰਟਰੋਲ ਕਰਨਾ। ਠੀਕ ਹੈ, ਜਿਹਦੇ ਤੇ ਕੋਈ ਗੱਲ ਨਹੀਂ ਕਰਨਾ। ਹਾਲ 2 ਸਾਲ 'ਚ ਡਬਲ ਹੋ ਜਾਣਾ ਜੀ ਇਨਸ਼ਾਅੱਲਾ, ਤੁਸੀਂ ਦੇਖੋਗੇ ਇਸ ਤਰ੍ਹਾਂ ਹੀ ਇਨਸ਼ਾਅੱਲਾ ਕਹਿ ਰਹੇ ਹੋ। ਜੀ ਜੀ, ਜ਼ਾਹਰ ਹੈ ਕਿਉਂਕਿ ਉਹ ਮੌਜੂਦ ਹੈ ਨਾ, ਕਿਉਂਕਿ ਕੋਈ ਸਾਡੇ ਕੋਲ ਚੈੱਕ ਐਂਡ ਬੈਲੈਂਸ ਤੇ ਹੈ ਨਹੀਂ। ਆਵਾਮ ਦੇ ਵਿੱਚ ਵੀ ਸ਼ਊਰ ਨਹੀਂ ਹੈਗਾ। ਸਾਡੇ ਫਿਰ ਜਿਹੜੇ ਮਜ਼ਹਬੀ ਅਕਾਬਰੀਨ ਨੇ ਉਹ ਵੀ ਮਤਲਬ ਹੈ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਆਪਣੇ ਰਿਸੋਰਸਸ ਦੇ ਮੁਤਾਬਿਕ ਤੁਸੀਂ ਜ਼ਰੂਰ
ਠੀਕ ਹੈ। ਅੱਲਾਹ ਤਾਲਾ ਨੇ ਕਿਹਾ ਹੈ ਕਿ ਤੁਸੀਂ ਕਰੋ ਆਬਾਦੀ ਵਧਾਓ, ਮਗਰ ਰਿਸੋਰਸਸ ਦਾ ਵੀ ਤਾਂ ਹੈ ਨਾ। ਇਸ ਟਾਈਮ ਰਿਐਲਿਟੀ ਇੱਕ ਬੱਚਾ ਪੈਦਾ ਹੁੰਦਾ ਹੈ, ਉਹਨੂੰ ਵਸਾਇਲ ਦੀ ਜ਼ਰੂਰਤ ਹੈ ਜੈਸੇ ਐਨੀ ਉਸ ਤੋਂ ਹਟ ਕੇ ਬੇਰੋਜ਼ਗਾਰੀ ਆਪਣੀ ਜਗ੍ਹਾ ਤੇ ਮੌਜੂਦ ਹੈ। ਲੋਕ PhD ਕਰਕੇ, ਇੰਜੀਨੀਅਰਿੰਗ ਕਰਕੇ, ਸਾਇੰਸ ਐਜੂਕੇਸ਼ਨ ਜਿਹੜੀ ਸਭ ਤੋਂ ਜ਼ਿਆਦਾ ਇਸ ਟਾਈਮ ਬੜੀ ਡਿਮਾਂਡਿੰਗ ਹੈ, ਟੈਕਨੋਲੋਜੀ ਦੀ ਤਾਲੀਮ ਹੈ, ਸਭ ਕੁਝ ਹਾसिल करके भी जॉब्स नहीं है। बिल्कुल ठीक। और अगर कोई अपना काम करना चाहता है तो उन्हें फैसिलिटेट नहीं करते। सपोज कोई फ्रीलांसिंग करना चाहता है, कोई हुकूमत की जिम्मेदारी है कि कुछ इंटरनेशनल चैनल ऐसे ने जिहड़े उन्हां दी जिम्मेदारी कि उन्हां तक एक्सेस होए। और आलमी सतह ते तुहाडी रेपो ऐसी होनी चाहिए है कि लोग जिहड़े ने अपना फ्रीलांसिंग कर सकन, वो भी नहीं कर रही। बाकी कारोबार के हालात इस तरह ने कि पेट्रोल 400 रुपये लीटर है तो हर बंदा परेशान है। ਅੱਛਾ ਵਕੀਲ ਸਾਹਿਬ, ਮੈਂ ਤੁਹਾਡੀ ਫੀਲਡ ਦੇ ਹਵਾਲੇ ਨਾਲ ਇੱਕ ਸਵਾਲ ਕਰਨਾ ਚਾਹਾਂਗਾ। ਇੱਕ ਆਮ ਬੰਦਾ, ਉਹਨੂੰ ਕੋਈ ਪੈਰਾ ਫੋਰਸ ਵਾਲਾ ਤੰਗ ਕਰਦਾ ਹੈ, ਵਾਰਡਨ ਵਾਲਾ ਤੰਗ ਕਰਦਾ ਹੈ, ਜਿਵੇਂ ਸਟਾਲਾਂ ਵਾਲੇ ਹੋ ਗਏ, ਕਿ ਉਹ ਆਮ ਬੰਦਾ ਇਹਨਾਂ ਦੇ ਖਿਲਾਫ ਅਦਾਲਤਾਂ 'ਚ ਜਾਏ ਕਿ ਉਹ ਇਨਸਾਫ ਦੀ ਤੋਕੋ ਰੱਖ ਸਕਦਾ ਹੈ? ਉਹ ਜ਼ਿੰਮੇਵਾਰੀ ਹੈਗੀ ਸਾਡੀ ਗਵਰਨਮੈਂਟ ਦੀ, ਸਾਡੇ ਸਿਆਸਤਦਾਨਾਂ ਦੀ, ਔਰ ਸਭ ਦੀ ਕਲੈਕਟਿਵ ਇੱਕ ਰਿਸਪੌਂਸਿਬਿਲਿਟੀ ਕਿ ਆਲਟਰਨੇਟ ਤੁਸੀਂ ਪ੍ਰੋਵਾਈਡ ਕਰੋ। ਇਹਨਾਂ ਲੋਕਾਂ ਨੂੰ ਅਕੋਮੋਡੇਟ ਕਰੋ ਕਿਸੇ ਜਗ੍ਹਾ ਤੇ, ਨਾ ਕਿ ਸਿਰਫ ਤੁਸੀਂ ਜਨਾਬ ਉਹਨੂੰ ਐਨਫੋਰਸਮੈਂਟ ਦੇ ਜ਼ਰੀਏ ਤੁਸੀਂ ਉਹਨਾਂ ਨੂੰ ਜਨਾਬ ਚੁਕਾ ਦਿਓ। ਠੀਕ ਹੈ, ਉਹ ਵੀ ਅਮਲ ਦਰਾਮਦ ਹੋਣਾ ਚਾਹੀਦਾ, ਬਟ देयर मस्ट बी एन अल्टरनेट फॉर दोज पीपल हु आर विलिंग टू अर्न रिस्क हलाल। बिल्कुल वो डाके नहीं मार रहे, कारोबार कर रहे हैं। बिल्कुल उन्होंने को अगर जगह नहीं की तुसी उन जगह प्रोवाइड करो, बिल्कुल फैसिलिटेट करो, उन्होंने लोन दिओ, किसी भी तरीके नाल उन्होंने अकोमोडेट करो, फैसिलिटेट करो ताकि वो लोग अर्न करन और मुल्की मैशत का जिहड़ा ਉਹਦੇ ਵਿੱਚ ਆਪਣਾ ਹਿੱਸਾ ਪਈਆ ਚੱਲੇ। ਅੱਛਾ ਵਕੀਲ ਸਾਹਿਬ, ਇੱਕ ਦੌਰ ਸੀ ਕਿ ਕੋਈ ਬੰਦਾ ਆਪਣਾ ਕੰਮ ਲੈ ਕੇ ਚਲਾ ਜਾਂਦਾ ਸੀ ਅਦਾਲਤ, ਉਹਨੂੰ ਸਟੇ ਵੀ ਮਿਲ ਜਾਂਦਾ ਸੀ, ਔਰ ਜੱਜ ਸਾਹਿਬਾਨ ਜਾਂ ਅਦਾਲਤੀ ਜਿਹੜਾ ਹੁਕਾਮ ਨੇ ਉਹਨੂੰ ਸਪੋਰਟ ਵੀ ਕਰਦੇ ਸਨ। ਜਿਵੇਂ ਕਿ ਪਿਛਲੇ ਦਿਨਾਂ 'ਚ ਲੋਕਾਂ ਦਾ ਸਰਕਾਰੀ ਨੌਕਰੀਆਂ ਖਤਮ ਹੋ ਗਈਆਂ, ਠੀਕ ਹੈ, ਹਾਲਾਂਕਿ ਉਹ ਰਿਆਸਤ ਦਾ ਕੰਮ ਸੀ, ਲੇਕਿਨ ਆਮ ਬੰਦਾ ਕਿਆ ਉਹਦੀ ਰਸਾਈ ਉੱਥੇ ਤੱਕ ਹੈ ਕਿ ਅਦਾਲਤ ਵੀ ਉਹਨੂੰ ਕਿਸੇ ਕਿਸਮ ਦਾ ਇਨਸਾਫ ਦੇਗਾ? ਕਿੰਨੀਆਂ ਕੁ ਤਬਦੀਲੀਆਂ ਆਈਆਂ ਨੇ ਮੌਜੂਦਾ ਦੌਰ 'ਚ ਅਦਾਲਤੀ ਨਿਜ਼ਾਮ? ਅਦਾਲਤੀ ਨਿਜ਼ਾਮ ਵੀ ਦਾਅਵੇ ਤੇ ਬਹੁਤ ਕੀਤੇ ਸੀ ਐਸੇ ਹਕੂਮਤ ਨੇ, ਯਾਨੀ ਜਦੋਂ ਇਹਨਾਂ ਨਾਲ ਸਭ ਕੁਝ ਹੋ ਰਿਹਾ ਸੀ ਤੇ ਉਦੋਂ ਇਹ ਬੜਾ ਮਤਲਬ ਹੈ ਕਿ ਇੱਥੇ ਹੀ ਭਾਟੀ ਚੌਕ ਦੇ ਵਿੱਚ ਮੀਆਂ ਸਾਹਿਬ ਬੜਾ ਚੀਖ ਕੇ ਉਦੋਂ ਕਹਿ ਰਹੇ ਸੀ ਕਿ ਅਸੀਂ ਤਬਦੀਲ ਕਰਾਂਗੇ ਇਸ ਸੈਟਅਪ ਨੂੰ। ਮਤਲਬ ਸਿਵਲ ਸੂਟ, ਮੈਂ ਬੀਇੰਗ ਅ ਲਾਇਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੀ ਇੱਕ ਰਿਐਲਿਟੀ ਕਿ ਮੈਂ ਇੱਕ ਪਰਸਨਲ ਕੇਸ ਆਪਣਾ 10 ਸਾਲ ਬਾਅਦ 10 ਸਾਲ ਦੇ ਵਿੱਚ ਡਿਸਾਈਡ ਕਰਵਾਇਆ, ਆਪਣਾ ਪਰਸਨਲ ਮੈਟਰ। ਉਹਦੇ ਵਿੱਚ ਕੁਝ ਵੀ ਨਹੀਂ ਸੀ ਹੈਗਾ, ਸਿਰਫ ਜੱਜ ਸਾਹਿਬ ਨੇ ਉਹਨੂੰ ਖੋਲ੍ਹਣਾ ਸੀ, ਦੇਖਣਾ ਸੀ ਕਿ ਜਨਾਬ ਐਗਰੀਮੈਂਟ ਟੂ ਸੈਲ ਅਸੀਂ ਕੈਂਸਲ ਕਰਵਾਉਣਾ ਸੀ। ਉਹਦੇ ਵਿੱਚ 10 ਸਾਲ ਉਹਨੂੰ ਗੁਜ਼ਾਰਿਆ। 10 ਸਾਲ ਬਾਅਦ ਵੀ ਯਾਨੀ ਇਹ ਹਾਲਾਤ ਸੀ ਕਿ ਜੱਜ ਸਾਹਿਬ ਪੁੱਛ ਰਹੇ ਨੇ ਕਿ ਉਹਦੇ ਵਿੱਚ ਆਪ ਤੋਂ ਇਹ ਟਾਈਮ ਬਾਰ ਹੈ, ਟਾਈਮ ਬਾਰ ਹੈ। ਮੈਂ ਕਿਹਾ ਜਨਾਬ ਨੇ ਡਿਸਾਈਡ ਕਰਨਾ ਸੀ, ਅਸੀਂ ਤੇ ਉਸੇ ਵੇਲੇ ਆ ਗਏ ਸੀ, ਜਨਾਬ ਨੇ ਇਹਨੂੰ ਡਿਸਾਈਡ ਕਰਨਾ ਸੀ ਟਾਈਮਲੀ, ਜੋ ਨਹੀਂ ਕੀਤਾ ਤੇ ਤੁਸੀਂ ਮੈਨੂੰ ਟਾਈਮ ਬਾਰ ਦਾ ਸਵਾਲ ਮੇਰੇ ਕੋਲ ਪੁੱਛ ਰਹੇ ਹੋ। ਜਨਾਬ ਇਹਨੂੰ ਦੱਸਣਗੇ 10 ਸਾਲ ਕਿਉਂ ਨਹੀਂ ਡਿਸਾਈਡ ਕੀਤਾ। ਸਹੀ। ਤੇ ਬਾਕੀ ਆਮ ਲੋਕਾਂ ਦੇ ਕੀ ਹਾਲਾਤ ਹੋਣਗੇ ਤੁਸੀਂ ਖੁਦ ਹੀ ਕਹਿ ਰਹੇ ਹੋ। ਕਈ ਪੁਸ਼ਤਾਂ ਜਿਹੜੀਆਂ ਨੇ ਉਹ ਅਦਾਲਤਾਂ ਹੀ ਰੁਲ ਜਾਂਦੀਆਂ ਨੇ, ਬਿਲਕੁਲ ਮੈਟਰ ਕੁਝ ਵੀ ਨਹੀਂ ਹੁੰਦਾ। ਤੁਸੀਂ ਐਨਫੋਰਸਮੈਂਟ ਬਣਾਉਣੀ ਹੈ ਨਾ, ਉੱਥੇ ਬਣਾਓ ਸਿਵਲ ਫੋਰਸ ਬਣਾਓ। ਜੀ ਜੀ, ਤੁਹਾਡੇ ਕੋਲ ਕੇਸ ਆਂਦਾ ਹੈ ਉਸੇ ਵੇਲੇ ਸਿਵਲ ਫੋਰਸ ਭੇਜੋ, ਬੰਦੇ ਚੁੱਕ ਲਿਆਓ ਦੋਵੇਂ ਪਾਰਟੀ, ਮੌਕੇ ਤੇ ਹੱਲ ਹੋ ਮੌਕੇ ਤੇ ਉਹਨੂੰ ਖੜਾ ਕਰੋ, ਪੁੱਛੋ ਹਾਂਜੀ ਉਸੇ ਫੈਸਲਾ ਹੋ ਜਾਏਗਾ। ਬਿਲਕੁਲ 10 ਸਾਲ ਲੋਕ ਆਂਦੇ ਨਹੀਂ, ਜਾਂ ਫਿਰ ਐਕਸ ਪਾਰਟੀ ਹੋ ਗਿਆ, ਕਿਸੇ ਨੂੰ ਫਾਇਦਾ ਹੋ ਗਿਆ, ਬਟ ਇਨਸਾਫ ਤੇ ਇਹੀ ਹੈ। ਅਗਰ ਤੁਸੀਂ ਉਹਨੂੰ ਮਤਲਬ ਰੀਅਲੀ ਡਿਲੀਵਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਮੈਂਡ ਕਰੋ ਆਪਣੇ ਜਿਹੜੇ ਤੁਹਾਡੇ ਰੂਲਸ ਨੇ। ਇਹ ਮਾਮਲਾਤ ਨੇ ਮੁਸ਼ਕਲ ਹੋ ਗਈ। ਬਿਲਕੁਲ ਪਿਛਲੇ ਦਿਨਾਂ 'ਚ ਕੁਝ ਹੋਇਆ ਸੀ, ਯਾਨੀ ਕਬਜ਼ਾ ਮਾਫੀਆ ਦੇ ਖਿਲਾਫ ਚਲੋ ਗਵਰਨਮੈਂਟ ਇੱਕ ਇਨੀਸ਼ੀਏਟਿਵ ਲਿਆ, ਮਗਰ ਉਹਦੇ ਵਿੱਚ ਵੀ ਸਾਰੇ ਪਾਸੇ ਹੀ ਹੁੰਦੇ ਨੇ ਕੁਝ ਨਾ ਕੁਝ ਮਫਾਦਾਤ, ਉਹ ਵੀ ਸਸਪੈਂਡ ਹੋ ਗਿਆ, ਲੋਕਾਂ ਨੂੰ ਨੁਕਸਾਨ ਹੋਇਆ। ਜ਼ਾਹਰ ਹੈ ਇੱਕ ਬੰਦੇ ਦੀ ਨਾਜਾਇਜ਼ ਤੌਰ ਤੇ ਕਿਸੇ ਨੇ ਅਗਰ ਕਬਜ਼ਾ ਕੀਤਾ ਹੈ ਜਗ੍ਹਾ ਤੇ ਉਹ ਸਫਰ ਕਰ ਰਿਹਾ। ਬਿਲਕੁਲ ਹੋਣਾ ਤੇ ਇਹ ਚਾਹੀਦਾ ਹੈ ਕਿ ਅਦਾਲਤਾਂ ਆਮ ਆਦਮੀ ਦੇ ਕੇਸਿਸ ਵੀ ਸੁਣਨ ਔਰ ਉਹਨੂੰ ਫੌਰੀ ਇਨਸਾਫ ਵੀ ਦੇਵਣ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋ। ਸਭ ਤੋਂ ਪਹਿਲੇ ਤਾਂ ਮੈਨੂੰ ਇਹ ਦੱਸੋ 9 ਵਜੇ ਤੱਕ ਦਾ ਟਾਈਮ ਹੋ ਗਿਆ ਜੀ, ਕੁਝ ਬਿਹਤਰ ਹੋਇਆ ਕੰਮ? ਬਿਹਤਰੀ ਬਾਇਨਸ ਮੁਲਕ ਦੇ ਵਿੱਚ ਕੀ ਹੈ, ਟਾਈਮ ਦੀ ਪਾਬੰਦੀ, ਕਦੀ ਸਮੋਕ ਲੋਕਡਾਊਨ, ਕਦੀ એનર્ਜੀ ਸੇਵਿੰਗ ਲੋਕਡਾਊਨ, ਇਹ ਸਾਰਾ ਸਾਡੀ ਆਵਾਮ ਦੇ ਉੱਤੇ ਮੁਸੱਲਤ ਹੋਣਾ। ਆਪ ਨਹੀਂ ਇਹਨਾਂ ਨੇ ਕੁਝ ਕਰਨਾ, ਆਪ ਇਹ ਸ਼ਾਹੀ ਮਹਿਲਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਵਿੱਚ ਪ੍ਰੋਟੋਕੋਲ ਇਹਨਾਂ ਦੇ, ਆਪ ਯਾਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ। ਅਸੀਂ ਤਾਂ ਗੁਲਾਮ ਹਾਂ, ਅਸੀਂ ਤਾਂ ਗੁਲਾਮ ਆ, ਫਿਰ ਉਹਨਾਂ ਦੀ ਖਿਦਮਤ ਕਰਨ ਵਾਸਤੇ ਅਸੀਂ ਆਏ ਹਾਂ।
ਤੇ ਕਰਕੇ ਚਲੇ ਜਾਵਾਂਗੇ। ਆਵਾਮ ਦਾ ਕੋਈ ਹਾਲ ਨਹੀਂ। ਸਭ ਤੋਂ ਪਹਿਲੇ ਜਿਹੜਾ ਆਵਾਮ ਬਜਟ ਆ ਰਿਹਾ ਦੁਸ਼ਮਣ ਬਜਟ ਨੂੰ ਅਸੀਂ ਕਹਾਂਗੇ। ਗਵਰਨਮੈਂਟ ਹਮੇਸ਼ਾ ਦੋਸਤ ਕਹਿੰਦੀ ਹੈ, ਅਸੀਂ ਦੁਸ਼ਮਣ ਕਹਿੰਦੇ ਹਾਂ। ਆਵਾਮ ਦੁਸ਼ਮਣ ਬਜਟ ਆ ਰਿਹਾ, ਆਵਾਮ ਵਾਸਤੇ ਕੋਈ ਰਿਲੀਫ ਨਹੀਂ। ਸਭ ਤੋਂ ਪਹਿਲਾ ਰਿਲੀਫ ਹੈ ਜਿਹੜਾ ਨਜਾਇਜ਼ ਲੇਵੀ ਟੈਕਸ ਲਾ ਕੇ ਪੈਟਰੋਲ ਇੰਨਾ ਮਹਿੰਗਾ ਕੀਤਾ ਹੈ। ਪੂਰੀ ਦੁਨੀਆ 'ਚ ਕਿੱਥੇ ਇੰਨੀ ਮਹਿੰਗੀ ਬਿਜਲੀ ਨਹੀਂ ਤੇ ਨਾ ਪੈਟਰੋਲ ਹੈ ਜੋ ਇਸ ਆਵਾਮ ਦੇ ਉੱਤੇ ਮੁਸਲਤ ਕੀਤਾ ਗਿਆ। ਆਵਾਮ ਵੀ ਇਸ ਹਾਲ 'ਚ ਜਨਾਬ ਖੁਸ਼ ਹੈ, ਛਿੱਤਰ ਖਾ ਰਹੀ ਹੈ, ਸਾਰੀ ਇਹ ਕਹਿ ਰਹੀ ਮਜ਼ਾ ਆ ਰਿਹਾ। ਉਹ ਵੀ ਕਹਿੰਦੇ ਨੇ ਇਹਨਾਂ ਨੇ ਕਿੱਥੋਂ ਬੋਲਣਾ ਨਹੀਂ ਹੈ ਸਰ। ਪਤਾ ਨਹੀਂ ਕਿੰਨੇ ਸਾਲਾਂ ਤੋਂ ਸੁਣਦੇ ਆਏ ਆ, ਕੋਈ ਬਜਟ ਤੋਂ ਕੋਈ ਅੱਛੀ ਉਮੀਦ ਨਹੀਂ। ਸਿਰਫ ਉਮੀਦ ਹੀ ਹੈ ਆਪਣੇ ਵਾਸਤੇ ਕੁਝ ਬਿਹਤਰ ਕਰਨਗੇ, ਆਪਣੀ ਯਾਸ਼ੀਆਂ ਆਪਣੀ ਇਹ ਉਹ ਬਸ ਗਵਰਨਮੈਂਟ ਜੋ ਕਰਦੇ ਨੇ ਲੋਕ ਹੁਕੂਮਤਾਂ ਦੇ ਵਿੱਚ। ਅੱਛਾ, ਤੁਸੀਂ ਕਦੀ ਖੁਦ ਵੀ ਸੋਚਦੇ ਹੋ ਕਿ ਬਜਟ 'ਚ ਇਹ ਚੀਜ਼ਾਂ ਬਿਹਤਰ ਹੋਣੀਆਂ ਚਾਹੀਦੀਆਂ? ਇਨਸਾਨ ਜ਼ਾਰੀ ਗੱਲ ਹੈ, ਅਸੀਂ ਮਿਡਲ ਕਲਾਸ ਲੋਕ ਹਾਂ, ਅਸੀਂ ਕਰਕੇ ਖਾਣ ਵਾਲੇ ਲੋਕ ਹਾਂ। ਅਸੀਂ ਕਿਹੜੇ ਕਰੋੜਪਤੀ ਲੀਡ ਕਲਾਸ ਦੇ ਲੋਕ ਹਾਂ। ਅਸੀਂ ਲੋਕਾਂ ਨੇ ਤਾਂ ਸੋਚਣਾ ਹੁੰਦਾ ਮੁਲਕ ਵੀ ਆਪੇ ਹੀ ਚਲਾ ਰਹੇ ਆ ਮਿਡਲ ਕਲਾਸ ਲੋਕ। ਇਹੀ ਮਿਡਲ ਕਲਾਸ ਲੋਕਾਂ ਨੇ ਚੱਲ ਰਿਹਾ ਹੈ। ਅਮੀਰ ਲੋਕ ਟੈਕਸ ਦਿੰਦੇ ਨਹੀਂ ਹੈ। ਆ ਜਾ ਕੇ ਸ਼ਾਮ ਸਾਡੀ ਆਂਦੀ ਬਿਜਲੀ ਦੇ ਬਿੱਲਾਂ 'ਚ, ਪੈਟਰੋਲ ਦੇ ਵਿੱਚ, ਗੈਸ ਸਾਡੇ ਮੁਲਕ 'ਚ ਨਹੀਂ ਆਂਦੀ ਜਿਹੜੀ ਇੱਥੋਂ ਦੀ ਪੈਦਾਵਾਰ। ਪਾਣੀ ਇੱਥੇ ਸਾਫ਼ ਨਹੀਂ ਮਿਲਦਾ ਪੀਣ ਵਾਸਤੇ। ਜਨਾਬ ਕਾਹਦਾ ਐਟਮੀ ਤਾਕਤ ਹੀ ਹੈ, ਉਹ ਸਿਰਫ ਐਟਮ ਬੰਮ ਹੀ ਹੈ ਬਸ। ਉਸ ਤੋਂ ਇਲਾਵਾ ਇਸ ਮੁਲਕ ਦੇ ਵਿੱਚ ਹਾਲਾਤ ਬਹੁਤ ਬੁਰੇ ਨੇ, ਹਰ ਬੰਦਾ ਤੰਗ ਹੈ, ਪਰੇਸ਼ਾਨ। ਅੱਛਾ, ਬਜਟ 'ਚ ਬਿਹਤਰ ਕੀ ਹੋਣਾ ਚਾਹੀਦਾ? ਇਹੀ ਆਵਾਮ ਦੀ ਰੋਜ਼ਮਰਾ ਦੀ ਚੀਜ਼ਾਂ ਨੇ ਜਨਾਬ। ਅਸੀਂ ਕਿਹੜੀ ਕੋਈ ਗੱਡੀ ਮੰਗ ਰਹੇ ਹਾਂ ਕਿ ਜੀ ਗੱਡੀ ਹੋਣੀ ਚਾਹੀਦੀ ਹੈ, ਉਹ ਸਸਤੀ ਹੋਣੀ ਚਾਹੀਦੀ ਹੈ। ਬਜਟ 'ਚ ਇਹੀ ਹੈ। ਵੈਸੇ ਤਾਂ ਹੋਣੀ ਚਾਹੀਦੀ ਹੈ ਸਸਤੀ। ਛੱਡੋ ਯਾਰ, ਇਹ ਹੋ ਜਾਵੇ ਨਾ ਪੈਟਰੋਲ ਸਸਤਾ ਹੋ ਜਾਏ, ਜਿਹੜੀ ਅਸ਼ੀਆ ਜਿਹੜੀ ਖਾਣ ਪੀਣ ਦੀਆਂ ਚੀਜ਼ਾਂ ਨੇ, ਆਟਾ ਚੀਨੀ ਰੋਜ਼ਮਰਾ ਦੀਆਂ ਚੀਜ਼ਾਂ ਜਿਹਦਾ ਰੋਣਾ ਰਹਿਣਾ ਹੀ ਰਹਿਣਾ, ਉਹ ਨਹੀਂ ਸਸਤੀਆਂ ਹੋ ਰਹੀਆਂ। ਹੋਰ ਕੀ ਅਸੀਂ ਲੈਣਾ ਦੱਸੋ ਜੀ? ਅਸੀਂ ਕਿਹੜਾ ਕਹਿੰਦੇ ਸਾਨੂੰ ਜਹਾਜ਼ ਦੇ ਦਿਓ ਜਾਂ ਗੱਡੀਆਂ ਸਸਤੀਆਂ। ਅਸੀਂ ਕਹਿੰਦੇ ਇਹੀ ਹੋ ਜਾਏ ਨਾ, ਇਨਸਾਨ ਦੀ ਰੋਟੀ ਇਹੀ ਸਸਤਾ ਹੋਈ ਜਾਵੇ। ਰੋਟੀ ਦੇਖ ਲਓ 17 ਰੁਪਏ ਦੀ ਹੈ, ਨਾਨ 30 ਰੁਪਏ ਦਾ, ਚੀਨੀ ਕਿੰਨੇ ਦੀ ਕਿਲੋ ਹੈ, ਆਟਾ ਸਾਰੇ ਮੁਲਕ ਦੀ ਪੈਦਾਵਾਰ ਹੈ, ਫਿਰ ਵੀ ਸਾਡੇ ਤੇ ਮਹਿੰਗੀ ਹੈ। ਟੈਕਸੀ ਇੰਨਾ ਹੈ, ਸਾਰਾ ਡਰਾਮਾ ਹੁੰਦਾ ਇੱਕ ਜੀ। ਬਜਟ ਪੇਸ਼ ਕਰਨਾ ਹੈ ਆਵਾਮ ਵਾਸਤੇ, ਬੜਾ ਰਿਲੀਫ ਕਰਾਂਗੇ। ਇਹ ਆਵਾਮ ਨੂੰ ਛਿੱਤਰ ਹੀ ਪੈਣੇ ਲੈਂਦੇ ਔਰ ਹੈ ਵੀ ਕੌਮ ਹੈ ਪਾਕਿਸਤਾਨ ਛਿੱਤਰ ਖਾਣ ਦੇ ਕਾਬਲ ਹੈ ਔਰ ਖਾ ਰਹੀ ਹੈ ਔਰ ਮਜ਼ੀਦ ਖਾਏਗੀ। ਇਹ ਇੰਜ ਹੀ ਚੱਲ ਰਿਹਾ ਇਹਨਾਂ ਦਾ ਮਾਮਲਾ। ਨਾ ਕੋਈ ਬਿਹਤਰ ਹੋਣਾ ਤੇ ਨਾ ਬਿਹਤਰ ਹੋਣ ਦੀ ਉਮੀਦ ਹੈ। ਅੱਲਾ ਕੋ ਉਮੀਦ ਹੀ ਹੈ, ਇਹਨਾਂ ਕੋ ਕੋਈ ਉਮੀਦ ਨਹੀਂ। ਠੀਕ ਹੋ ਗਿਆ ਜੀ, ਅੱਲਾ ਤੋਂ ਉਮੀਦ ਹੈ, ਹਕੂਮਤ ਤੋਂ ਕੋਈ ਉਮੀਦ ਨਹੀਂ। ਆਓ ਜੀ ਅੱਗੇ ਆਓ। ਭਾਈਜਾਨ, ਵੈਸੇ ਤਾਂ ਸਖਤੀ ਹੋਈ ਹੈ ਹੈਲਮਟ ਦੀ ਬੜੀ, ਤੁਸੀਂ ਟੁਰਦੇ ਫਿਰਦੇ ਵੀ ਹੈਲਮਟ ਪਾ ਕੇ ਫਿਰਦੇ ਹੋ। ਜੀ ਫਿਰਨਾ ਪੈਂਦਾ ਜਨਾਬ, ਵਰਨਾ 2000 ਦਾ ਚਲਾਨ ਕਰਵਾਉਣਾ ਆਪਣਾ। ਮੋਟਰਸਾਈਕਲ ਤੋਂ ਬਗੈਰ ਹੀ ਇਹ ਕਰ ਦਿੰਦੇ ਨੇ, ਇਹਨਾਂ ਦਾ ਕੋਈ ਪਤਾ ਲੱਗਦਾ ਜੀ। ਅੱਛਾ, ਇਹ ਗੱਲ ਵੈਸੇ ਠੀਕ ਹੈ। ਤੁਹਾਡਾ ਕੋਈ ਚਲਾਨ ਹੋਇਆ ਕੋਈ ਪਿਛਲੇ ਦਿਨਾਂ 'ਚ? ਨਹੀਂ ਤੇ ਮੈਂ ਤੇ ਜ਼ਰਾ ਨਾ ਆਪਣਾ ਤੁਹਾਡਾ ਵੈਸੇ ਹੋਣਾ ਵੀ ਨਹੀਂ, ਜਿਵੇਂ ਤੁਸੀਂ ਟੁਰਦੇ ਫਿਰਦੇ ਵੀ ਪਾ ਰਹੇ ਹੋ ਨਾ ਹੈਲਮਟ। ਮੈਂ ਹੈਲਮਟ ਦਾ ਵਸਾ ਨਹੀਂ ਕਰਦਾ। ਲਾਇਸੈਂਸ ਮੈਂ ਆਪਣਾ ਬਣਵਾਇਆ ਹੋਵੇ, ਠੀਕ ਹੈ। ਮੈਂ ਕਾਨੂੰਨ ਨੂੰ ਫਾਲੋ ਕਰਕੇ ਚੱਲਣਾ। ਮੈਂ ਤਾਂ ਉਹਦੀ ਵਜ੍ਹਾ ਤੋਂ ਮੇਰਾ ਨਹੀਂ ਹੁੰਦਾ ਚਲਾਨ। ਤੁਹਾਡਾ ਚਲਾਨ ਨਹੀਂ ਹੋ ਸਕਦਾ, ਇਹ ਗੱਲ ਪੱਕੀ। ਇਹ ਤੇ ਗੱਲ ਹੈ। ਮੋਟਰਸਾਈਕਲ ਵੈਸੇ ਤੁਹਾਡੀ ਕਿੱਥੇ ਕਰਕੇ ਖੜੀ? ਮੈਂ ਪਾਰਕਿੰਗ ਚਲਾਈ ਹੈ ਮੋਟਰਸਾਈਕਲ। ਉਹ ਹਾਲੀ ਵੀ ਮੈਨੂੰ ਲੱਗਦਾ ਕੋਈ ਕਿਲੋਮੀਟਰ ਦੂਰ ਹੈ। ਨਹੀਂ ਜੀ ਜਨਾਬ, ਥੋੜਾ ਕਿਲੋਮੀਟਰ ਦੂਰ ਹੈ। ਅੱਛਾ, ਹੋਰ ਸੁਣਾਓ, ਖੈਰੀ ਆਏ ਸੀ ਮਾਰਕੀਟ ਤੋਂ? ਇਹ ਜਨਾਬ ਸਪੀਕਰ ਲੈਣ ਆਏ ਸਾਂ ਬੱਚਿਆਂ ਵਾਸਤੇ। ਅੱਛਾ, ਹਾਂ ਜੀ। ਠੀਕ ਮਿਲ ਗਿਆ ਜਾਂ ਮਹਿੰਗੀ ਮਿਲ ਰਹੀ ਹੈ? ਨਹੀਂ ਇੱਥੇ ਮਹਿੰਗਾਈ ਇੰਨੀ ਨਹੀਂ ਹੈਗੀ ਜਿਹੜੀ ਗਲੀਆਂ ਮਹੱਲਿਆਂ 'ਚ ਮਹਿੰਗਾਈ। ਅਗਰ ਇੱਕ ਮਿਸਾਲ ਇੱਥੇ ਰੁਪਈਏ ਦੀ ਚੀਜ਼ ਮਹਿੰਗੀ ਹੁੰਦੀ ਨਾ ਤੇ ਗਲੀ ਮਹੱਲਿਆਂ 'ਚ 15-20 ਰੁਪਏ ਆਪੇ ਹੀ ਵਧਾ ਦਿੰਦੇ ਨੇ। ਬਿਲਕੁਲ ਠੀਕ ਹੈ। ਹਾਂਜੀ, ਕਿਉਂਕਿ ਹੋਲਸੇਲ ਮਾਰਕੀਟ ਹੈ ਨਾ। ਗੱਲ ਹੈਗੀ ਹੈ ਕਿ ਮਹਿੰਗਾਈ ਇੰਨੀ ਨਹੀਂ ਹੈਗੀ ਜਿੰਨੀ ਕਿ ਤੁਸੀਂ ਲੋਕਾਂ ਨੇ ਕਰ ਛੱਡੀ ਹੈ। ਠੀਕ ਹੈ। ਹੁਣ ਇੱਥੋਂ ਮੈਂ ਇੱਕ ਮਿਸਾਲ ਹੈ 100 ਰੁਪਏ ਚੀਜ਼ ਲੈ ਕੇ ਜਾਣਾ, ਹੁਣ ਮੈਂ ਉੱਥੇ 1000 ਰੁਪਏ ਦੀ ਕਰਨਾ ਤੇ ਗਾਲਾਂ ਕਿਹਨੂੰ ਪੈਂਦੀਆਂ? ਗੌਰਮੈਂਟ ਸਾਨੂੰ। ਉਹ ਜਿਹੜੀ ਗੱਲ ਹੈ ਮਹਿੰਗਾਈ ਅਸਾਂ ਕਰ ਕੀਤੀ ਹੈ ਨਾ। ਜੇ 100 ਦੀ ਚੀਜ਼ ਲਿਜਾ ਰਹੇ ਆ, 150-200 ਦੀ ਵੇਚ ਦਿਓ, ਜਾਇਜ਼ ਮੁਨਾਫਾ ਰੱਖੋ ਤੇ ਫਿਰ ਕੰਮ ਚੱਲਦਾ ਰਹਿੰਦਾ। ਜਦੋਂ ਤੁਸੀਂ ਲੁੱਟ ਜ਼ਿਆਦਾ ਪਾ ਦੇਣੀ ਹੈ ਤੇ ਫਿਰ ਸਾਰੀ ਗੱਲ ਹੈ ਕਿ 100-200 ਵਾਲੀ ਚੀਜ਼ 1000 ਰੁਪਏ ਦੀ ਕਰੋਗੇ ਤੇ ਹਰ ਬੰਦੇ ਨੇ ਕਹਿਣਾ ਉਹ ਬੜੀ ਮਹਿੰਗਾਈ ਹੈ, ਬੜੀ ਮਹਿੰਗਾਈ। ਠੀਕ ਹੋ ਗਿਆ। ਉਹ ਜਿਹਨੇ ਮੇਰੇ ਕੋਲ ਸੁਣ ਕੇ ਜਾਣਾ ਮਹਿੰਗਾਈ, ਉਹਨੇ ਕੋਈ 500 ਬੰਦੇ ਨੂੰ ਦੱਸਣਾ ਉਹ ਬੜੀ ਮਹਿੰਗਾਈ ਹੈ, ਬੜੀ ਮਹਿੰਗਾਈ ਹੈ। ਇਹ ਗੱਲ ਜੇ। ਅੱਛਾ, ਬਜਟ ਆ ਰਿਹਾ ਅੱਗੋਂ। ਹਾਂਜੀ। ਕੋਈ ਲੱਗਦਾ ਕੋਈ ਬਿਹਤਰ ਆਏਗਾ ਬਜਟ? ਦੇਖੋ ਜੀ, ਗੱਲ ਭਲਾ ਕੀ ਹੈ, ਅਸੀਂ ਬੇਸਿਕ ਹੈਗੇ ਆ ਮਕਰੂਜ਼ ਕੌਮ। ਠੀਕ ਹੈ। ਅਸੀਂ IMF ਦੇ ਗੁਲਾਮ ਹੈ। ਜੋ ਉਹਨਾਂ ਨੇ ਕਹਿਣਾ ਅਸੀਂ ਉਹੀ ਕਰਨਾ। ਅਸੀਂ ਆਪਣੇ ਕੋਲੋਂ ਤੇ ਕੋਈ ਚੀਜ਼ ਨਹੀਂ ਕਰ ਸਕਦੇ। ਉਹਨਾਂ ਨੇ ਤੁਹਾਨੂੰ ਕਹਿਣਾ ਜੇ 2 ਰੋਟੀਆਂ ਨੇ ਖਾਣੀ, ਇੱਕ ਖਾਣੀ, ਸਾਨੂੰ ਇੱਕ ਖਾਣ ਤੋਂ ਵੀ ਮਜਬੂਰ ਕਰ ਦੇਣਾ। ਅਸੀਂ ਅੱਧੀ ਤੇ ਵੀ ਗੁਜ਼ਾਰਾ ਕਰਨਾ। ਕਿਉਂਕਿ IMF ਤੇ ਜਿੰਨੀ ਦੇਰ ਤੱਕ ਅਸੀਂ ਛੁਟਕਾਰੇ 'ਚ ਨਹੀਂ ਆਣਾ, ਉਨੀ ਦੇਰ ਤੱਕ ਆਵਾਮ ਦੋਸਤ ਬਜਟ ਨਹੀਂ ਬਣ ਸਕਦਾ। ਠੀਕ ਹੈ। ਕੋਈ ਲੱਗਦਾ ਹੈ ਕੋਈ ਬਿਹਤਰੀ ਆਏਗੀ? ਇਹ ਅੱਲਾ ਹੀ ਹੈ ਜੇ ਕੋਈ ਬਿਹਤਰੀ ਲੈ ਆਵੇ, ਲੇਕਿਨ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਜੋ ਮੁਲਕੀ ਹਾਲਾਤ ਚੱਲ ਰਹੇ ਨੇ ਨਾ, ਜਿਵੇਂ ਜੰਗਾਂ ਸਟਾਰਟ ਹੋਈਆਂ ਨੇ, ਸਾਰੀ ਗੱਲ ਇਹ ਜੰਗਾਂ ਤੋਂ ਜਾਨ ਛੁੱਟੇਗੀ ਤੇ ਅੱਗੇ ਕੋਈ ਮੁਲਕ ਦੇ ਬਾਰੇ ਸੋਚਿਆ ਜਾਏਗਾ। ਇਹ ਤੇ ਪੈਟਰੋਲ ਹੀ ਨਹੀਂ ਖਲੋਂਦਾ, ਕਦੀ 50 ਰੁਪਏ 100 ਰੁਪਏ ਲੀਟਰ ਵਧਾ ਦਿੰਦੇ ਨੇ, 12 ਰੁਪਏ 14 ਰੁਪਏ ਘਟਾ ਦਿੰਦੇ ਨੇ, ਫਿਰ
ਕੌਮ ਦੇ ਉੱਤੇ ਬੜਾ ਆਸਾਨ ਕਰਦੇ ਨੇ ਜੀ। ਅਸੀਂ ਇਹਨਾਂ ਦੇ ਉੱਤੇ ਬੜੀ ਮਿਹਰਬਾਨੀ ਕਰ ਦਿੱਤੀ ਹੈ। ਬਿਲਕੁਲ ਠੀਕ ਹੈ। ਕਿਉਂਕਿ ਇਹਨਾਂ ਨੂੰ ਚਾਹੀਦਾ ਹੈ ਮਿਹਰਬਾਨੀ ਨਾ ਕਰਨ, ਸਾਨੂੰ ਫਾੜ ਕੇ ਨਾ ਲਿੱਤਰ ਮਾਰਿਆ ਕਰਨ। ਪੈਟਰੋਲ ਮਹਿੰਗਾ ਕੀਤਾ ਨਾ, 500 ਰੁਪਏ ਲੀਟਰ ਕਰ ਦੇਣ ਤੇ ਨਾਲ 5-5 ਲਿੱਤਰ ਵੀ ਮਾਰੀ ਜਾਣ। ਠੀਕ ਹੋ ਗਿਆ। ਕੱਲਾ ਪੈਟਰੋਲ ਨਾ ਮਹਿੰਗਾ ਕਰਨ, ਨਾਲ ਲਿੱਤਰ ਵੀ ਮਾਰਨ। ਸਾਰੀ ਗੱਲ ਲਿੱਤਰ ਮਾਰਨਗੇ ਕਿਉਂਕਿ ਇਸ ਕੌਮ ਇਸ ਕਾਬਲ, ਸਾਡੀ ਕੌਮ ਜਿਹੜੀ ਨਾ ਇਹ ਲਿੱਤਰਾਂ ਦੇ ਕਾਬਲ। ਲਿੱਤਰ ਪੈਂਦੇ ਰਹਿਣਗੇ ਤੇ ਠੀਕ ਰਹਿਣਗੇ, ਨਹੀਂ ਪੈਣਗੇ ਤੇ ਫਿਰ ਜੋ ਅੱਗੇ ਹਾਲਾਤ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ। ਬਸ ਠੀਕ ਹੋ ਗਿਆ। ਤੁਹਾਨੂੰ ਕੋਈ ਬਿਹਤਰੀ ਦੀ ਉਮੀਦ ਨਹੀਂ ਨਜ਼ਰ ਆ ਰਹੀ? ਨਹੀਂ ਜੀ, ਸਾਨੂੰ ਕੀ ਸਭ ਕਿਸੇ ਨੂੰ ਵੀ ਨਹੀਂ ਆ ਰਹੀ, ਖਾਲੀ ਮੈਨੂੰ ਨਹੀਂ, ਸਭ ਨੂੰ ਨਹੀਂ ਆ ਰਹੀ ਬਿਹਤਰੀ ਦੀ ਉਮੀਦ। ਠੀਕ ਹੋ ਇਹ ਅੱਲਾ ਪਾਕ ਇਹ ਕੋਈ ਕਰਮ ਕਰ ਦੇਵੇ ਤੇ ਫੇਰ ਹੀ ਹੋ ਸਕਦਾ ਵੇ। ਸਾਡੀ IMF ਕੋ ਜਾਨ ਛੁੱਟ ਜਾਵੇ। ਜ਼ਾਰੀ ਗੱਲ ਹੈ ਮੁਲਕ ਤਰੱਕੀ ਤਾਦੀ ਕਰੇਗਾ ਜਦੋਂ IMF ਦੇ ਸ਼ਿਕੰਜੇ ਚ ਅਸੀਂ ਐਵੇਂ ਹੀ ਆ ਪਾਕਿਸਤਾਨੀ, ਜਿਵੇਂ ਤੁਸੀਂ ਹੈਲਮਟ ਦੇ ਸ਼ਿਕੰਜੇ। ਜ਼ਾਰੀ ਗੱਲ ਹੈ ਭਾਜੀ, ਹਕੂਮਤ ਦਾ 2000 ਦਾ ਚਲਾਨ ਹੈ, ਹੁਣ ਕਿੱਥੋਂ ਲੈ ਕੇ ਜਾਣਾ? ਹੁਣ 2000 ਰੁਪਇਆ ਦਿਹਾੜੀ ਨਹੀਂ ਹੈਗੀ ਤੇ 2000 ਦਾ ਚਲਾਨ ਕਰਾ ਲਈਏ ਨਾ। ਬਸ ਠੀਕ ਹੋ ਗਿਆ ਜੀ। ਅੱਛਾ, ਬਜਟ ਦੇ ਵਾਲੇ ਨਾਲ ਅਸੀਂ ਪੁੱਛ ਰਹੇ ਹਾਂ ਕਿ ਅੱਗੋਂ ਬਜਟ ਆਉਣ ਵਾਲਾ, ਕੀ ਸਮਝਦੇ ਹੋ ਆਵਾਮੀ ਬਜਟ ਆਏਗਾ? ਨਹੀਂ, ਇਹ ਹਕੂਮਤ ਦੇ ਹੁੰਦੇ ਕਦੀ ਵੀ ਇਮਾਮ ਦਾ ਕੋਈ ਨਹੀਂ ਹੋ ਸਕਦਾ, ਕੋਈ ਵੀ ਬਿਹਤਰੀ ਨਹੀਂ ਹੋ ਸਕਦੀ ਹੈ ਹਕੂਮਤ ਦੇ ਹੁੰਦੇ। ਇਸ ਹਕੂਮਤ ਦੇ ਹੁੰਦੇ ਕੋਈ ਬਿਹਤਰੀ ਨਹੀਂ ਆ ਰਹੀ, ਕੋਈ ਬਿਹਤਰੀ ਇੰਨੇ नहीं। मायूस होए इस हुकूमत तो। हाँ, बहुत ज़्यादा। अच्छा, बस बहुत ज़्यादा मायूस। कोई बेहतरी की उम्मीद नहीं है और ना ही आनी है। और मैं तो सबको भी यही कहूँगा कि बस अपना आप देखें, हुकूमत के आसरे पे ना रहें, बस अपना जहाँ से लगता है बस करिए। हुकूमत का कोई फायदा नहीं। हुकूमत का कोई फायदा नहीं। हुकूमत बस सड़कां बनाए तो खुश रहे। बजट आने वाला, तुसी समझते हो कि अवामी बजट आएगा? नहीं नहीं, आज तक इतने पिछले 74-75 साल 78 साल तकरीबन हो गए ने, आज तक कुछ अवामी नहीं आया। अवामी तो बिल्कुल ऐलान ही होता है कि भाई चुक लो इन मोडिया ते लै जाओ इन कब्रस्तान वाल। अवामी बजट, अवाम फ्रेंडली बजट, ये सब गल्लां ही हुण रह गई। हुण जित तक महंगाई चले गई है तो मैनू नहीं लगता वैसे कुछ अवामी आएगा। लेकिन वेखो अखां ते सारियां दी साडियां उत्थे ही ने ते किदों आंदा बजट वेख लांगे, जो बजट जो आवेगा लग पता जाएगा। हले तक यकीन तो कोई नहीं है अवामी कोई शय आएगी, लेकिन खुदा ना खास्ता कोई आ भी गई तो किसी ना किसी तरह आवाम के खिलाफ ही होएगी। नवा चेहरा आना चाहिए इस मुल्क 'ਚ, यार नवी जमात। यार नवे चेहरे 50 आ जाएंगे, नवी गल लैके आ जाएंगे, लेकिन नवे लोग उन्होंने सपोर्टर कित्थों आएंगे? नवी गल ना इन्नी छेती लोग जिहड़ा ने ना वो फॉलो नहीं करते, समझते नहीं है। बहरहाल अगर गल की जाए तुसी कि नवे चेहरिਆਂ ਦੀ, तो नवे चेहरे इतने बड़े बड़े आए सी, लेकिन नवे चेहरे ने फिर की डिलीवर किया? कुछ भी नहीं। नवे चेहरिਆਂ 'ਚ मरियम भी है, नवे चेहरिਆਂ 'ਚ बिलावल भी है, पहली वारी आए ने ना, लेकिन नवे चेहरे ना कुछ नहीं होंदा। आवाम के हक च जोड़ा आएगा, आवाम वास्ते जोड़ा बेनीफिशियल होएगा, आवाम तो उन्होंने जोड़ा ना चाहती है कोई ऐसा बंदा आए जोड़ा आवाम के हकूक च गल करे, मजदूर के हक च गल करे, किसान के हक च गल करे। बजट जोड़ा वो असल में अमीर नूं फर्क नहीं पैंदा। तुसीं लग्जरी टैक्स ला दो, हुण iPhone 18 आना ना इस साल सितंबर च, वो सारे ने लेना है। तुसीं जिन्ना मर्जी टैक्स ला दो, मसला हुंदा है मजदूर नूं, किसान नूं, दिहाड़ीदार नूं, या साडे वर्गा जिहड़ा मिडल क्लास तबका है। बहुत थल्ले जिहड़े लोग ने वो मंग के खा लेंगे, बहुत उत्ते जिहड़े लोग ने खो के खा लेंगे। तुहाडे ते मेरे वर्गा जिहड़ा मिडल क्लास बंदा होएगा वो सर्वाइव करेगा, क्योंकि सफेद पोशी का एक भरम है, असीं मंग भी नहीं सकते, खो भी नहीं सकते। मसला तो सारा साडा ही है ना। अच्छा, बजट तो बाद या अगर जंग भी रुक जाती है, मौजूदा जिहड़ा सेटअप चल रहा है, तुहानूं लगदा है कोई बेहतरी आएगी? यार बेहतरी दी तो गल ही है, वक्त अच्छा भी आएगा नासिर, गम ना कर जिंदगी पड़ी है अभी, कदों आएगा वो चंगा वक्त? तो गल है कि साडी उम्र तो लंघ गई अद्धी। मैं अलहमदुलिल्लाह 30 साल का हो गया, 31 साल का होने वाला मैं 3-4 महीनों बाद। असी 31 साल तो सुने ही है कि वक्त अच्छा भी आएगा, वक्त बदलेगा, सब अच्छा होगा, लेकिन किदों अच्छा होएगा वो असी सुनते आ रहे हैं। और मैनूं लगदा आने वाली नस्लां भी सुनना है। दुआ बड़ी है साडी कि हालात आ जान, लेकिन हुण देखो ना आलमी मार्केट के पेट्रोल अगर महंगा होंदा 2 रुपये तो साडे पाकिस्तान च महंगा होंदा 100 रुपये। अगर उत्थे कम होंदा है 20 रुपये तो साडे इत्थे कम होंदा है 1 रुपया। और साडे इत्थे जो पेट्रोल वधदा है तो साडे जिहड़ा ना वो दसदे ने कि वज़ीर आज़म ने बड़ा जिहड़ा ना साडे वास्ते दिल ते पत्थर रखिया, लेकिन पेट्रोल घटदा तो बड़े बड़े वड्डे चैनल कहंदे ने अवाम के लिए बड़ा तोहफा। वधदा 137 रुपये, 40 रुपये, 50 रुपये, घटदा है 20 रुपये, 22 रुपये। तो साडे चैनल उत्थे कहंदे ने अवाम के लिए वज़ीर आज़म की तरफ बड़ा तोहफा। मरे की बड़ा तोहफा आ गया, 22 रुपये सस्ता किया है, महंगा 150 रुपये किया है। तो साडे चैनलों ने भी कुछ चाहिए है कि गल नूं जिहड़ा ना इस तरह ना दिखाण के सारा कुछ उन्होंने हक च नज़र आवे। पहले कि असीं अपनी हुकूमतां तो चाहते हैं कि बजट आवे जिहड़ा वो आवाम फ्रेंडली होना चाहिए है। मैं हुणी सुनदा पिया सां पिछले दिनों सोशल मीडिया ते जिहड़ा चढ़दा पंजाब है उत्थे ते वज़ीर आला दी गुफ्तगू, वो कहंदा मेरे घर हले भी पलस्तर नहीं होया। मेरा घर ते इत्थे साडे हुक्मरानां दे कोल किहड़ी शै दी अल्लाह दे फजल नाल कोई कमी नहीं हैगी,
ਇਹਨਾਂ ਕੋਲ ਜਹਾਜ਼ ਵੀ ਨੇ, ਤਿਆਰੇ ਨੇ, ਇਹਨਾਂ ਕੋਲ ਗੱਡੀਆਂ ਅੱਛੀਆਂ ਖਾਸੀਆਂ ਨੇ, ਨੌਕਰ ਚਾਕਰ ਪ੍ਰੋਟੋਕੋਲ। ਫਿਰ ਇੱਕ ਹੋਰ ਗੱਲ ਮੈਂ ਕਰ ਦੇਣਾ ਤੁਹਾਡੇ ਨਾਲ, ਤੁਸੀਂ ਇਹ ਲਾਕਡਾਊਨ ਦੀ ਜਿਵੇਂ ਗੱਲ ਕਰ ਰਹੇ ਹੋ, ਲਾਕਡਾਊਨ ਲੱਗ ਰਿਹਾ, ਦੁਕਾਨਾਂ 9 ਵਜੇ ਬੰਦ ਕਰ ਦਿਓ, ਵਜ੍ਹਾ ਕੀ ਜੀ? એનર્ਜੀ ਕ੍ਰਾਈਸਿਸ ਹੈ। ਇਹ ਮੈਚ ਕਰਾਉਣ ਵਾਸਤੇ ਕਾਫੀ ਦੇ 2 ਕਿਲੋਮੀਟਰ ਤੱਕ ਸਾਰੇ ਪਾਸੇ ਲਾਈਟਾਂ ਲੱਗੀਆਂ ਹੋਈਆਂ। ਬਜਟ ਜਿਹੜਾ ਹੈ ਆਵਾਮੀ ਫਰੈਂਡਲੀ ਔਰ ਐਸਾ ਹੋਣਾ ਚਾਹੀਦਾ ਕਿ ਹਰ ਗਰੀਬ, ਔਰ ਦੂਜੀ ਗੱਲ ਕਿ ਹਰ ਵਾਰੀ ਬਜਟ ਆਂਦਾ ਹੈ ਔਰ ਤੁਸੀਂ ਮਹਿੰਗਾਈ ਦੇ ਨਾਲ ਨਾਲ ਆਵਾਮ ਦੀ ਜਿਹੜੀ ਤਨਖਾਹ ਵਧਾ ਦਿੰਦੇ ਹੋ। ਮੇਰੇ ਖਿਆਲ ਨਾਲ 40-50 ਹਜ਼ਾਰ ਰੁਪਈਆ, ਮੈਂ ਈਵਨ 1 ਲੱਖ ਰੁਪਈਆ ਵੀ ਕਿਸੇ ਮਜ਼ਦੂਰ ਦੀ ਉਹ ਤਨਖਾਹ ਨਹੀਂ ਹੈ ਜਿਹਦੇ 'ਚੋਂ ਗੁਜ਼ਾਰਾ ਕਰ ਸਕੇ, ਕਿਉਂਕਿ ਲੋਕ ਕਿਰਾਇਆਂ ਤੇ ਰਹਿ ਰਹੇ ਨੇ। ਬਿਜਲੀਆਂ ਦੇ ਬਿੱਲ ਐਸੇ ਆਉਂਦੇ ਨੇ ਕਿ 200 ਯੂਨਿਟ ਇੱਕ ਵਾਰੀ ਤੁਹਾਡਾ ਟੱਪ ਜੇ, ਅਗਲੇ 6 ਮਹੀਨੇ ਤੁਸੀਂ ਜਿਹੜਾ ਨਾ ਉਹ ਚਟੀਆਂ ਭਰਦੇ ਰਹੋਗੇ। ਤੇ ਮੇਰਾ ਖਿਆਲ ਹੈ ਕਿ ਰਹਿਮ ਕਰਨਾ ਚਾਹੀਦਾ ਹੈ ਔਰ ਖਾਸ ਤੌਰ ਤੇ ਮਜ਼ਦੂਰ ਦੀ ਜਿਹੜੀ ਸਰਕਾਰੀ ਤਨਖਾਹ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਵਾ ਦੇਣਾ ਚਾਹੀਦਾ। ਅੱਛਾ, ਭਾਈ ਨੇ ਜਿਹੜਾ ਸਾਡਾ ਟੌਪਿਕ ਸੀ ਉਹਨੂੰ ਬੜਾ ਅੱਛਾ ਕਨਕਲੂਡ ਕਰ ਦਿੱਤਾ ਹੈ। ਮੇਰੇ ਕੁਝ ਆਖਰ 'ਚ ਕਹਿਣ ਦੀ ਜ਼ਰੂਰਤ ਨਹੀਂ ਹੈ। ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।